बाहर दियां जे एडां ने ते वड्डियां लई, ते मुल्क दियां जे भेडां ने ते वड्डियां लई, ते लेबर दियां परेडां ने ते वड्डियां लई, ते पुठियां सिद्धियां खेडां ने ते वड्डियां लई, ते वड्डियां लई ने रूह रियायतां की करिए, ते छड्डो जी ये गल्लां बातां की करिए। फाकी गौरमेंट ने बजट पेश किया जी, ਉਹਦੇ ਵਿੱਚ ਉਹਨਾਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ 35% ਇਜ਼ਾਫਾ ਕੀਤਾ, ਪੈਨਸ਼ਨਰਾਂ ਦੀ 17.5% ਇਜ਼ਾਫਾ ਕੀਤਾ। जी, ਸਿੰਧ, ਬਲੋਚਿਸਤਾਨ ਤੇ KPK ਨੇ ਮਨੋਵਨ ਉਹਦਾ ਐਲਾਨ ਕਰ ਦਿੱਤਾ। जी, ਲੇਕਿਨ ਪੰਜਾਬ ਗੌਰਮੈਂਟ ਨੇ ਉਹ 'ਤੇ ਕੱਟ ਲਾ ਕੇ 35% ਵਾਲੀ ਤਨਖਾਹ ਨੂੰ 30% ਤੇ ਲੈਣ ਦਾ ਹਰ ਸਾਲ ਸਾਲਾਨਾ ਤਰੱਕੀ ਲੱਗਦੀ ਹੈ ਸਰਕਾਰੀ ਮੁਲਾਜ਼ਮੀ ਦੀ ਤਨਖਾਹ 'ਤੇ, ਉਹ ਵੀ ਉਹਨਾਂ ਖਤਮ ਕਰਨ ਦਾ ਐਲਾਨ कर दिता कि इन्होंने लोगों ने किस तरह अपनी मुराद दे विच इजाफा किया। अशराफिया तो बिजली का बिल नहीं देता, अशराफिया नूं की पता है कि सब्जी का भाव की है, बिल्कुल अशराफिया नूं की पता है कि दुध का की रेट हो गया। इनकैशमेंट का जिहड़ा मसला ये मैं समझो कि मुलाजम का रिटायरमेंट के वक्त एक बहुत मुनासिब जैसे सानूं मिल जाता है और उहदे नाल वो अपने जिहड़े काम सन निपटा लैंदा सी, लेकिन इस तरह वो सूरत हाल नहीं है। पेंशनर नूं ਜਿਹੜਾ ਕਿ ਅੱਗੇ ਹੀ ਬੁਢਾਪੇ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੁੰਦਾ, ਜਿਹੜਾ ਅੱਗੇ ਵਿਚਾਰਾ ਦਵਾਈਆਂ ਤੇ ਰਿਟਾਇਰਮੈਂਟ ਦੀ ਲਾਈਫ ਹੁੰਦਾ, ਉਹਦੇ ਤੇ ਇਹ ਜ਼ੁਲਮ ਕੀਤਾ ਕਿ ਉਹਦੀ 17.5% ਤੋਂ ਪੈਨਸ਼ਨ ਵਧਾਉਣ ਤੋਂ ਉਹਨੂੰ ਕੱਟ ਲਾ ਕੇ 5% ਤੇ ਲੈਣ ਦਾ। ਪੰਜਾਬ ਦੀ ਆਬਾਦੀ ਤਿੰਨਾਂ ਸੂਬਿਆਂ ਦੀ ਬਾਕੀ ਦਿਨ ਦੀ ਇਕੱਠੀ ਕਰੋ ਤੇ ਪੰਜਾਬ ਇਕੱਲੇ ਦੀ ਜ਼ਿਆਦਾ ਹੀ 62% ਦੇ ਪਾਕਿਸਤਾਨ ਦਾ, ਇਹ 62% ਨੂੰ ਨਾਰਾਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆ ਜਿਹੜੇ ਅੱਗੋਂ ਸਾਡੇ ਤੇ ਨਵਾਂ ਇੱਕ ਤਲਵਾਰ ਲਟਕਾਤੀ ਜੇ ਲੀਵ ਇਨਕੈਸ਼ਮੈਂਟ ਦੀ, ਗ੍ਰੈਜੂਏਟੀ ਦੀ, ਅਸੀਂ ਤਾਂ ਸੋਚਦੇ ਹਾਂ ਕਿ ਰਿਟਾਇਰ ਹੋਵਾਂਗੇ ਤੇ ਆਪਣੀ 2 ਬੱਚੀਆਂ ਦੀ ਸ਼ਾਦੀ ਕਰਾਂਗੇ, ਰਿਟਾਇਰਮੈਂਟ ਦੇ ਪੈਸੇ ਲਵਾਂਗੇ, ਲੀਵ ਇਨਕੈਸ਼ਮੈਂਟ ਦੇ ਪੈਸੇ ਲਵਾਂਗੇ। ਲੇਕਿਨ ਮੈਨੂੰ ਇਹ ਨਜ਼ਰ ਆ ਰਿਹਾ ਕਿ ਸਾਨੂੰ ਇਹ ਕੱਖ ਨਹੀਂ ਮਿਲਣਾ, ਬਲਕਿ ਅਸੀਂ ਖੁਦਕਸ਼ੀ ਕਰਾਂਗੇ, ਉਹਨਾਂ ਪੈਸਿਆਂ ਦਾ ਰਸਾ ਲਿਆਵਾਂਗੇ ਤੇ ਲਟਕਾਵਾਂਗੇ ਤੇ ਆਪਣੇ ਗਲੇ 'ਚ ਪਾਵਾਂਗੇ ਤੇ ਖੁਦਕਸ਼ੀ ਕਰਾਂਗੇ। ਜਿਹੜੇ ਸਾਡੇ ਸਾਥੀਆਂ ਨੇ ਮੁਤਾਲਬਾਤ ਪੇਸ਼ ਕੀਤੇ ਨੇ ਜਾਂ ਜੋ ਮੁਸ਼ਕਲਾਤ ਨੇ, ਅਸੀਂ ਇਹਨਾਂ ਦੀ ਕਿਆਦਤ 'ਚ ਭਰਪੂਰ ਇhtਜਾਜ ਕਰਾਂਗੇ ਔਰ ਉਹਨਾਂ ਚਿਰ ਇhtਜਾਜ ਕਰਾਂਗੇ ਜਿੰਨਾ ਚਿਰ ਸਾਡਾ ਮੁਤਾਲਬਾ ਹੱਲ ਨਹੀਂ ਹੋ ਜਾਂਦਾ। ਅਗਰ ਤੁਸੀਂ ਇਹ ਜ਼ੁਲਮ ਬੰਦ ਨਾ ਕੀਤਾ ਤੇ ਅਸੀਂ ਪੁਰ ਅਮਨ ਇhtਜਾਜ ਕਰਾਂਗੇ ਔਰ ਪੂਰੇ ਪੰਜਾਬ 'ਚ ਕਰਾਂਗੇ ਔਰ ਉਸ ਤੋਂ ਬਾਅਦ ਪੂਰੇ ਪਾਕਿਸਤਾਨ ਦੀਆਂ ਯੂਨੀਅਨਾਂ ਨੂੰ ਕਾਲ ਕਰਾਂਗੇ। ਪੰਜਾਬ ਗੌਰਮੈਂਟ ਨੇ ਜੀ ਜੀ ਲੀਵ ਇਨਕੈਸ਼ਮੈਂਟ ਦਾ ਸਿਲਸਿਲਾ ਉਹਨੂੰ ਇਨੀਸ਼ੀਅਲ ਪੇ ਤੇ ਲੈਣ ਦਾ, ਰੈਗੂਲਰ ਪੇ ਤੋਂ ਉਹਨੂੰ ਇਨੀਸ਼ੀਅਲ ਪੇ ਤੇ ਲੈਣ ਦਾ, ਜਿਹਦੇ ਨਾਲ ਐਡਾ ਵੱਡਾ ਕੱਟ ਵੱਜਿਆ ਕਿ ਜਿਹੜਾ ਮੁਲਾਜ਼ਮ ਨੂੰ ਲੀਵ ਇਨਕੈਸ਼ਮੈਂਟ ਦੀ ਸਾਲ ਦੀ ਤਨਖਾਹ ਦਾ ਰਿਟਾਇਰਮੈਂਟ ਤੇ 6 ਲੱਖ ਮਿਲਦਾ ਸੀ, ਉਹਨਾਂ ਨੂੰ ਹੁਣ 3 ਲੱਖ ਰੁਪਇਆ ਮਿਲੇਗਾ। ਹਰ ਬੱਚੇ ਦਾ ਰਾਈਟ ਹੈ ਕਿ ਉਹਨੂੰ ਦੁੱਧ ਮਿਲੇ, ਉਹਨੂੰ ਫਰੂਟ ਮਿਲੇ, ਲੇਕਿਨ ਇਹ ਅਸ਼ਰਾਫੀਆ ਦੇ ਬੱਚਿਆਂ ਨੂੰ ਹਰ ਚੀਜ਼ ਮਿਲੇ। ਇਹਨਾਂ ਦੇ ਬਿਜਲੀ ਦੇ ਬਿੱਲ ਮਾਫ, ਇਹਨਾਂ ਦੀਆਂ ਮੁਰਾਦ ਦੀ ਲਾਈਨ ਗੈਸ ਦੇ ਬਿੱਲ ਮਾਫ ਜੀ, ਇਹਨਾਂ ਦੇ ਪੈਟਰੋਲ ਫ੍ਰੀ ਨੇ, ਇਹਨਾਂ ਦੇ ਮੁਲਾਜ਼ਮੀਨ ਇੰਨੇ ਮਿਲੇ ਨੇ। ਅਸੀਂ ਇਹ ਚਾਹੁੰਦੇ ਹਾਂ ਕਿ ਗੌਰਮੈਂਟ ਜਿਹੜੀ ਹੈ ਪੰਜਾਬ ਨਾਲ ਵੀ ਸਤੀਲੀ ਮਾਝਾ ਸਲੂਕ ਨਾ ਕਰੇ, ਜਿਸ ਤਰ੍ਹਾਂ ਸੂਬਿਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਨੇ ਪੰਜਾਬ ਨਾਲ ਇਹ ਸਹੂਲਤਾਂ ਦਿੱਤੀਆਂ ਜਾਣ। ਸਰਕਾਰੀ ਮੁਲਾਜ਼ਮ 40 ਸਾਲ ਨੌਕਰੀ ਇਸੇ ਆਸਤੇ ਕਰਦਾ ਕਿ 40 ਸਾਲ ਬਾਅਦ ਮੈਨੂੰ 30 ਸਾਲ 40 ਸਾਲ ਬਾਅਦ ਜਦੋਂ ਮੈਂ ਰਿਟਾਇਰ ਹੋਣਾ, ਮੈਨੂੰ ਇਹ ਗੌਰਮੈਂਟ ਵਾਲੋਂ ਵਾਜਬਾਤ ਮਿਲਨੇ ਨੇ, ਉਹਦੇ ਨਾਲ ਮੈਂ ਆਪਣੀਆਂ ਬੱਚੀਆਂ ਦੀਆਂ ਸ਼ਾਦੀਆਂ ਕਰਾਂਗਾ, ਆਪਣੇ ਲੋਨ ਮਰਚਾਂ ਦੀਆਂ ਦੁਕਾਨਾਂ ਕੋਈ ਬਣਾ ਕੇ ਕੋ ਆਪਣਾ ਹਾਂਜੀ ਆਪਣੀ ਰਿਟਾਇਰਡ ਲਾਈਫ ਜਿਹੜੀ ਉਹਨੂੰ ਬਤਰੀਕੇ ਆਸਨ ਗੁਜ਼ਾਰ ਲਾਂਗਾ ਜੀ। ਸਿਤਮ ਜ਼ਰੀਫੀ ਉਹਨਾਂ ਵਾਸਤੇ ਵੇ ਕਿ ਉਹ ਬੱਚਾ ਜਿਹੜਾ ਕਿਸੇ ਗਰੀਬ ਦੇ ਘਰ ਪੈਦਾ ਹੁੰਦਾ, ਉਹਦਾ ਰਾਈਟ ਹੈ ਕਿ ਉਹਨੂੰ ਦੁੱਧ ਦਿੱਤਾ ਜਾਏ, ਉਹਨੂੰ ਖੁਰਾਕ ਸਹੀ ਦਿੱਤੀ ਜਾਏ। ਹੁਣ ਸਾਡੇ ਪਾਕਿਸਤਾਨ ਦੇ ਵਿੱਚ ਸਾਰੇ ਹੀ ਬੱਚੇ ਜਿਹੜੇ ਨੇ ਉਹ ਤਕਰੀਬਨ ਖੁਰਾਕ ਦੀ ਕਮੀ ਦਾ ਸ਼ਿਕਾਰ। ਸਰਕਾਰੀ ਮੁਲਾਜ਼ਮ ਜਿਹਨੂੰ ਥੋੜ੍ਹਾ ਜਿਹਾ ਇਹ ਸੀ ਮੁਲਾਜ਼ਮਤ ਦੇ ਵਿੱਚ ਆਉਣ ਕਿ ਮੈਂ ਰਿਟਾਇਰ ਹੋਵਾਂਗਾ, ਮੈਂ ਮਕਾਨ ਬਣਾਵਾਂਗਾ, ਮੈਨੂੰ ਗ੍ਰੈਜੂਏਟੀ ਮਿਲੇਗੀ, ਮੇਰੀ ਪੈਨਸ਼ਨ ਇਹ ਤੇ ਸਕੂਨ ਨਾਲ ਬੁਢਾਪਾ ਗੁਜ਼ਰੇਗਾ। ਹੁਣ ਇਹਨਾਂ ਨੇ ਬੁਢਾਪਾ ਵੀ ਛੀਨ ਲਿਆ। ਬਿਸਮਿल्लाहिर्रहमानिर्रहीम। प्यारे वेखन वाले मेला टीवी दे उत्ते तुहानूं दिल दीआं डुंगियाइयां तो सत बिस्मिल्ला ते जी आयां नूं आखने आ। साहिबो साडे शहर गुजरांवाला दे मुख्तलिफ सरकारी महकमा जात दीआं जिहड़ियां स्टाफ यूनीयनस ने उन्हां दे अहुदेदारान अज साडे कोल तशरीफ लियाए होए ने। इन्हां दोस्तां दे कुछ तहफुजात ने
ਬਜਟ ਜਿਹੜਾ ਹੁਣ ਵਫਾਕੀ ਮੀਜ਼ਾਨੀਆ ਸਾਡੀ ਗਵਰਨਮੈਂਟ ਨੇ ਅਨਾਉਂਸ ਕੀਤਾ ਹੈ 2023-2024 ਦਾ, ਉਹਦੇ ਵਿੱਚ ਕੁਝ ਅਜਿਹੇ ਇਕਦਾਮਾਤ ਕੀਤੇ ਗਏ ਨੇ ਹਕੂਮਤ ਵੱਲੋਂ, ਸਾਡੇ ਹੁਕਮਰਾਨਾਂ ਵੱਲੋਂ, ਜਿਹੜੇ ਕਿ ਸਾਡੇ ਤਨਖਾਹਦਾਰ ਤਬਕੇ ਦੇ ਉੱਤੇ ਇੰਤਹਾਈ ਗਿਰਾਂ ਗੁਜ਼ਰੇ ਨੇ। ਸਾਹਿਬੋ, ਉਂਝ ਤੇ ਸਾਡੇ ਵਫਾਕੀ ਬਜਟ ਨੇ ਪੂਰੇ ਮੁਲਕ ਦੇ 24 ਕਰੋੜ ਆਵਾਮ ਨੂੰ ਭੌਂ ਭੁਆਂਟਣੇ ਚਾੜ ਛੱਡੇ ਨੇ, ਲੇਕਿਨ ਸਾਡਾ ਜਿਹੜਾ ਸਰਕਾਰੀ ਮੁਲਾਜ਼ਮ ਹੈ, ਜਿਹੜਾ ਤਨਖਾਹਦਾਰ ਤਬਕਾ ਹੈ, ਜਿਹਦੀ ਕਿ ਲੱਗੀ ਬੰਦੀ ਆਮਦਨੀ ਹੁੰਦੀ ਹੈ, ਉਹਨਾਂ ਨੂੰ ਮੌਜੂਦਾ ਮਹਿੰਗਾਈ ਨੇ ਤੇ ਹਕੂਮਤੀ ਬਜਟ ਦੇ ਵਿੱਚ ਆਇਦ ਕੀਤੇ ਜਾਣ ਵਾਲੇ ਟੈਕਸਿਸ ਨੇ ਪੀ ਕੇ ਰੱਖ ਦਿੱਤਾ ਹੈ। ਸਾਡੇ ਨਾਲ ਸਾਡੇ ਬਹੁਤ ਸਾਰੇ ਅੱਜ ਦੋਸਤ ਜਿਹੜੇ ਇੱਥੇ ਤਸ਼ਰੀਫ ਲਿਆਏ ਨੇ, ਮੌਜੂਦ ਨੇ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਤੇ ਉਹਨਾਂ ਦੋਸਤਾਂ ਦੇ ਜਿਹੜੇ ਮਸਾਇਲ ਨੇ, ਉਹਨਾਂ ਦੇ ਜਿਹੜੇ ਤਹਫੁਜ਼ਾਤ ਨੇ, ਉਹ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਵੀ ਸੁਣਵਾਉਣੇ ਨੇ ਤੇ ਆਪਣੇ ਹੁਕਮਰਾਨਾਂ ਤਾਈਂ ਵੀ ਅਸਾਂ ਅੱਜ ਪਹੁੰਚਾਉਣੇ ਨੇ। ਤੇ ਆਓ ਫਿਰ ਆਗਾਜ਼ ਕਰਨੇ ਆ ਸਭ ਤੋਂ ਪਹਿਲੇ ਗੱਲਬਾਤ ਦਾ। ਸਾਡੇ ਪੂਰੇ ਪਾਕਿਸਤਾਨ ਦੀ ਲੋਕਲ ਗਵਰਨਮੈਂਟ ਦੇ ਜਿਹੜੀ ਫੈਡਰੇਸ਼ਨ ਹੈ, ਉਹਦੇ ਜਨਰਲ ਸੈਕਟਰੀ ਸਾਡੇ ਨਾਲ ਮੌਜੂਦ ਨੇ, ਮਲਕ ਨਸੀਰੁद्दीन ਹਮਾਇਓ ਸਾਹਿਬ। ਉਹਨਾਂ ਤੋਂ ਅਜੋਕੀ ਗੱਲਬਾਤ ਦਾ ਮੁੱਢ ਬੰਨ੍ਹਨੇ ਆ। अस्सलाम वालेकुम मलक साहब। ਵਾਲੇਕੁਮ ਅਸਲਾਮ। ਮਲਕ ਸਾਹਿਬ ਜ਼ਰਾ ਦੱਸੋ ਸਾਡੇ ਵਿਊਅਰਸ ਨੂੰ ਕਿ ਤੁਹਾਨੂੰ ਕੀ ਤਹਫੁਜ਼ਾਤ ਨੇ ਇਸ ਬਜਟ ਜਿਹੜਾ ਹੈ, ਇਹਦੇ ਵਿੱਚ ਕਿਹੜੀਆਂ ਚੀਜ਼ਾਂ ਤੁਹਾਡੇ ਲਈ ਨਾਪਸੰਦੀਦਾ ਨੇ? ਡਾਕਟਰ ਸਾਹਿਬ, ਜਿਹੜਾ ਵਫਾਕੀ ਗਵਰਨਮੈਂਟ ਨੇ ਬਜਟ ਪੇਸ਼ ਕੀਤਾ ਹੈ, ਜੀ ਉਹ ਮੁਲਾਜ਼ਮੀਨ ਪਹਿਲੇ ਮਹਿੰਗਾਈ 'ਚ ਪਿੱਛੇ ਸਨ, ਜੀ ਜੀ ਲੇਕਿਨ ਹੁਣ ਬਜਟ ਨੇ ਬਿਲਕੁਲ ਉਹਨਾਂ ਦਾ ਕਸ਼ੂਮਰ ਕੱਢ ਕੇ ਰੱਖ ਦਿੱਤਾ ਹੈ। ਜੀ ਉਹਦੇ ਨਾਲ ਨਾਲ ਸਿਤਮ ਇਹ ਵੇ ਕਿ ਪੰਜਾਬ ਗਵਰਨਮੈਂਟ ਨੇ ਜਿਹੜੇ ਮੁਲਾਜ਼ਮੀਨ ਦੀਆਂ ਮਰਾਤਾਰ ਅੱਗੇ ਮਿਲ ਰਹੀਆਂ ਸਨ, ਜੀ ਉਹਨਾਂ ਨੂੰ ਵੀ ਵਾਪਸ ਲੈ ਕੇ ਉਹਨਾਂ ਦੇ ਕੱਟ ਮਾਰ ਕੇ ਉਹਨਾਂ ਨੂੰ ਬਿਲਕੁਲ ਬੇਬਸ ਕਰ ਦਿੱਤਾ ਹੈ ਤੇ ਜ਼ਿੰਦਾ ਦਰਗੋਰ ਕਰ ਦਿੱਤਾ ਹੈ। ਜਿਹੜਾ ਹੁਣ ਵਫਾਕੀ ਗਵਰਨਮੈਂਟ ਨੇ ਬਜਟ ਆਪਣਾ IMF ਕੋਲੋਂ ਕਰਜ਼ਾ ਮਨਜ਼ੂਰ ਕਰਾਇਆ, ਜੀ ਉਹ ਵੀ ਪੰਜਾਬ ਦੇ ਮੁਲਾਜ਼ਮੀਨ ਦਾ ਖੂਨ ਨਿਚੋੜ ਕੇ ਜੀ ਤੇ ਉਹ IMF ਦੇ ਅੱਗੇ ਰੱਖ ਕੇ ਤੇ ਉਹਦਾ ਜਿਹੜਾ ਕਰਜ਼ਾ ਉਹਨਾਂ ਮਨਜ਼ੂਰ ਕਰਾ ਕੇ ਤੇ ਖੁਸ਼ੀਆਂ ਮਨਾ ਰਹੀ ਹੈ, ਜਿਹਦੀ ਵਜ੍ਹਾ ਨਾਲ ਮਜ਼ੀਦ ਮਹਿੰਗਾਈ ਜਿਹੜੀ ਇਹਨਾਂ ਅੱਗੋਂ ਦਾ ਤੂਫਾਨ ਆਉਣ ਵਾਲਾ ਹੈ, ਜਿਹਦੇ ਨਾਲ ਗਰੀਬ ਮਜ਼ਦੂਰ ਮੁਲਾਜ਼ਮ, ਗਰੀਬ ਤਬਕਾ ਜਿਹੜਾ ਉਹ ਬਿਲਕੁਲ ਹੀ ਪਿਸ ਜਾਏਗਾ। ਮਤਲਬ ਉਹ ਜ਼ਿੰਦਾ ਦਰਗੋਰ ਹੋ ਕੇ ਖੁਦਕਸ਼ੀਆਂ ਤੇ ਆਪਣੇ ਆਪ ਤੋਂ ਬੇਜ਼ਾਰ ਹੋ ਜਾਏਗਾ, ਜਰਾਇਮ ਵਿੱਚ ਵਾਧਾ ਹੋਵੇਗਾ ਜੀ, ਜਿਹਦੇ ਨਾਲ ਜਰਾਇਮ ਜਿਹੜੇ ਚੰਦ ਮੈਂ ਸਮਝਦਾ ਥੋੜ੍ਹੇ ਜਿਹੇ ਮੁਲਾਜ਼ਮੀਨ ਜਿਹੜੇ ਇਸ ਬੁਰਾਈ ਤੋਂ ਬਚੇ ਸਨ, ਇਹ ਹਕੂਮਤ ਨੇ ਉਹਨਾਂ ਨੂੰ ਵੀ ਮਜਬੂਰ ਕਰ ਦਿੱਤਾ ਹੈ ਕਿ ਉਹ ਇਹ ਕਰਪਸ਼ਨ ਤੇ ਬੁਰਾਈ ਤੇ ਬਦਦਿਆਨਤੀ ਸ਼ਾਮਲ ਹੋਣ ਜੀ ਤੇ ਦੋਜ਼ਖ ਦੇ ਰਸਤੇ ਨੂੰ ਆਸਾਨ ਬਣ ਜਾਣ। ਜੀ ਅਸੀਂ ਇਹਦੀ ਪੁਰਜ਼ੋਰ ਮਜ਼ੰਮਤ ਕਰਨੇ ਆ। ਅਸੀਂ ਪੰਜਾਬ ਗੌਰਮੈਂਟ ਕੋਲੋਂ ਤੋਕਾ ਰੱਖਦੇ ਸਾਂ ਕਿ ਸਾਨੂੰ ਬਹੁਤ ਜ਼ਿਆਦਾ ਸਹੂਲਤਾਂ ਦੇਗੀ, ਕਿਉਂਕਿ ਹਰ ਸਾਲ ਬਜਟ ਦੇ ਵਿੱਚ ਹਕੂਮਤ ਮੁਲਾਜ਼ਮੀਨ ਨੂੰ ਕੋਈ ਨਾ ਕੋਈ ਨੀਰੋ ਬਿਆਂ ਦਾ ਟੀਕਾ ਲਾ ਕੇ ਤੇ ਜ਼ਿੰਦਾ ਰੱਖਦੀ ਹੀ ਅਗਲੀ ਮਹਿੰਗਾਈ ਦਾ ਮੁਕਾਬਲਾ ਕਰਨ ਲਈ ਜੀ। ਲੇਕਿਨ ਇਸ ਵਕਤ ਪੰਜਾਬ ਗੌਰਮੈਂਟ ਨੇ ਉਹ ਸਾਰੀਆਂ ਖੁਆਇਸ਼ਾਂ ਮਲੀਆਂ ਮੇੜ ਕਰ ਦਿੱਤੀਆਂ ਨੇ ਜੀ, ਔਰ ਮੁਲਾਜ਼ਮੀਨ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਹੈ ਕਿ ਹੁਣ ਮੁਲਾਜ਼ਮੀਨ ਜਿਹੜਾ ਨਾ ਉਹ ਇਹ ਸਮਝਦਾ ਹੈ ਕਿ ਹਕੂਮਤ ਵਕਤ ਦੇ ਅਸ਼ਰਾਫੀਆ ਨੇ, ਸਾਹਿਬ ਇਕਤਦਾਰ ਨੇ, ਤਾਕਤਾਂ ਨੇ ਉਹਨਾਂ ਗਰੀਬ ਆਵਾਮ ਤੇ ਗਰੀਬ ਮੁਲਾਜ਼ਮੀਨ ਤੇ ਖਿਲਾਫ ਐਲਾਨੇ ਜੰਗ ਕਰ ਦਿੱਤਾ ਹੈ। ਮਲਕ ਸਾਹਿਬ, ਜਿਹੜੇ ਪਿੰਚਿੰਗ ਪੁਆਇੰਟਸ ਨੇ ਉਹ ਜ਼ਰਾ ਪਲੀਜ਼ ਬਿਆਨ ਕਰੋ। ਮਤਲਬ ਕਿਹੜੀ ਚੀਜ਼ ਐਸਾ ਇਕਦਾਮ ਹੈ ਜਿਹਦੇ ਤੇ ਤੁਹਾਨੂੰ ਇੰਤਹਾਈ ਇਤਰਾਜ਼ ਹੈ? ਸਭ ਤੋਂ ਪਹਿਲਾਂ ਤੇ ਜਿਹੜਾ ਵਫਾਕੀ ਗੌਰਮੈਂਟ ਨੇ ਬਜਟ ਪੇਸ਼ ਕੀਤਾ ਜੀ, ਉਹਦੇ ਵਿੱਚ ਉਹਨਾਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ 'ਚ 35% ਇਜ਼ਾਫਾ ਕੀਤਾ ਜੀ, ਔਰ ਪੈਨਸ਼ਨਰਾਂ ਦੀ 17.5% ਇਜ਼ਾਫਾ ਕੀਤਾ ਜੀ ਜੀ, ਲੇਕਿਨ ਤਿੰਨਾਂ ਸੂਬਿਆਂ ਨੇ ਸਿੰਧ, ਬਲੋਚਿਸਤਾਨ ਤੇ KPK ਨੇ ਮਨੋਵਨ ਉਹਦਾ ਐਲਾਨ ਕਰ ਦਿੱਤਾ ਜੀ, ਲੇਕਿਨ ਪੰਜਾਬ ਗੌਰਮੈਂਟ ਨੇ ਉਹ 'ਤੇ ਕੱਟ ਲਾ ਕੇ 35% ਵਾਲੀ ਤਨਖਾਹ ਨੂੰ 30% ਤੇ ਲੈ ਆਂਦਾ ਜੀ, ਔਰ ਪੈਨਸ਼ਨਰ ਨੂੰ ਜਿਹੜਾ ਕਿ ਅੱਗੇ ਹੀ ਬੁਢਾਪੇ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੁੰਦਾ, ਜਿਹੜਾ ਅੱਗੇ ਵਿਚਾਰਾ ਦਵਾਈਆਂ ਤੇ ਰਿਟਾਇਰਮੈਂਟ ਦੀ ਲਾਈਫ ਹੁੰਦਾ, ਉਹਦੇ ਤੇ ਇਹ ਜ਼ੁਲਮ ਕੀਤਾ ਕਿ ਉਹਦੀ 17% ਤੋਂ ਪੈਨਸ਼ਨ ਵਧਾਉਣ ਤੋਂ ਉਹਨੂੰ ਕੱਟ ਲਾ ਕੇ 5% ਤੇ ਲੈ ਆਂਦਾ।
ਜਿਹੜਾ ਕਿ ਇੰਤਹਾਈ ਜ਼ੁਲਮ ਹੈ ਉਸ ਮਜ਼ਲੂਮ ਤਬਕੇ ਦੇ ਨਾਲ ਜਿਹੜਾ ਪੈਨਸ਼ਨਰ ਤੇ ਆਪਣੀ ਰਿਟਾਇਰਮੈਂਟ ਦੀ ਜ਼ਿੰਦਗੀ ਗੁਜ਼ਾਰ ਰਿਹਾ ਹੁੰਦਾ। ਦੂਸਰਾ ਜਿਹੜਾ ਲੀਵ ਰੂਲ ਦੇ ਵਿੱਚ ਤਰਮੀਮ ਕਰਕੇ ਪੰਜਾਬ ਗੌਰਮੈਂਟ ਨੇ ਜੀ ਲੀਵ ਇਨਕੈਸ਼ਮੈਂਟ ਦਾ ਸਿਲਸਿਲਾ ਉਹਨੂੰ ਇਨੀਸ਼ੀਅਲ ਪੇ ਤੇ ਲੈਂਦਾ, ਰੈਗੂਲਰ ਪੇ ਤੋਂ ਉਹਨੂੰ ਇਨੀਸ਼ੀਅਲ ਪੇ ਤੇ ਲੈਣ ਦਾ, ਜਿਹਦੇ ਨਾਲ ਐਡਾ ਵੱਡਾ ਕੱਟ ਵੱਜਿਆ ਕਿ ਜਿਹੜਾ ਮੁਲਾਜ਼ਮ ਨੂੰ ਲੀਵ ਇਨਕੈਸ਼ਮੈਂਟ ਦੀ ਸਾਲ ਦੀ ਤਨਖਾਹ ਦਾ ਰਿਟਾਇਰਮੈਂਟ ਤੇ 6 ਲੱਖ ਮਿਲਦਾ ਸੀ, ਉਹਨਾਂ ਨੂੰ ਹੁਣ 3 ਲੱਖ ਰੁਪਇਆ ਮਿਲੇਗਾ। ਜਿਹੜੇ ਔਰ ਉਹਦੇ ਨਾਲ ਇੱਕ ਇਹ ਜ਼ੁਲਮ ਕੀਤਾ ਕਿ ਜਿਹੜੀ ਉਹਨਾਂ ਪੈਨਸ਼ਨ ਗ੍ਰੈਵਿਟੀ ਸੀ ਉਹਦਾ ਵੀ ਨਾਲ ਹਵਾਲਾ ਦੇ ਦਿੱਤਾ ਕਿ ਉਹ ਵੀ ਇਨੀਸ਼ੀਅਲ ਪੇ ਤੇ ਦਿੱਤੀ ਜਾਵੇਗੀ, ਜਿਹਨਾਂ ਕਿ ਜਿਹੜੇ ਸਕੇਲ ਵਿੱਚ ਜਿਹੜੀ ਬੁਨਿਆਦੀ ਤਨਖਾਹ ਤੇ ਭਰਤੀ ਹੋਵੇਗਾ ਉਹੀ ਉਹਨੂੰ ਜਿਹੜੀ ਹੈ ਨਾ ਉਹਦੇ ਮੁਤਾਬਕ ਜਿਹੜੀ ਹੈ ਨਾ ਉਹਨੂੰ ਉਹ ਮਿਲੇਗੀ, ਉਹਦੇ ਵਾਜਬਾਤ ਮਿਲਣਗੇ। ਜਿਹੜਾ ਮੁਲਾਜ਼ਮ 15-16 ਲੱਖ ਰੁਪਈਆ ਗ੍ਰੈਵਿਟੀ ਲੈਂਦਾ ਹੈ ਰਿਟਾਇਰਮੈਂਟ ਤੇ 40 ਸਾਲ ਸਰਵਿਸ ਤੋਂ ਬਾਅਦ, ਉਹ ਵੀ ਜਿਹੜਾ ਨਾ ਉਹ 6 ਲੱਖ ਤੇ ਆ ਜਾਵੇਗਾ। ਜਿਹੜਾ ਕਿ ਸਰਕਾਰੀ ਮੁਲਾਜ਼ਮ 40 ਸਾਲ ਨੌਕਰੀ ਇਸੇ ਆਸਤੇ ਕਰਦਾ ਕਿ 40 ਸਾਲ ਬਾਅਦ ਮੈਨੂੰ 40 ਸਾਲ ਬਾਅਦ ਜਦੋਂ ਮੈਂ ਰਿਟਾਇਰ ਹੋਣਾ ਮੈਨੂੰ ਇਹ ਗੌਰਮੈਂਟ ਵੱਲੋਂ ਵਾਜਬਾਤ ਮਿਲਣੇ ਨੇ, ਉਹਦੇ ਨਾਲ ਮੈਂ ਆਪਣੀਆਂ ਬੱਚੀਆਂ ਦੀਆਂ ਸ਼ਾਦੀਆਂ ਕਰਾਂਗਾ, ਆਪਣੇ ਲੋਨ ਮਰਚਾਂ ਦੀਆਂ ਦੁਕਾਨਾਂ ਕੋਈ ਬਣਾ ਕੇ ਕੋ ਆਪਣਾ ਹਾਂਜੀ ਆਪਣੀ ਰਿਟਾਇਰਡ ਲਾਈਫ ਜਿਹੜੀ ਉਹਨੂੰ ਬਤਰੀਕੇ ਆਸਨ ਗੁਜ਼ਾਰ ਲਾਂਗਾ ਜੀ। ਲੇਕਿਨ ਉਹਨਾਂ ਦੇ ਉਹ ਸਾਰੇ ਖੁਆਬ ਚੱਕਣਾ ਚੂਰ ਕਰ ਦਿੱਤੇ ਨੇ। ਉਹਨਾਂ ਦੇ ਉੱਤੇ ਇਹਨਾਂ ਪੱਕੀ ਫਸਲ ਦੇ ਉੱਤੇ ਡਾਕਾ ਮਾਰ ਕੇ ਉਹਨਾਂ ਦਾ ਸਭ ਨੂੰ ਸਲਬ ਕਰ ਲਿਆ। ਔਰ ਹੁਣ ਇਹ ਜਿਹੜਾ ਹੁਣ IMF ਕੋਲੋਂ ਇਹਨਾਂ ਕਰਜ਼ਾ ਮਨਜ਼ੂਰ ਕਰਾਇਆ, ਉੱਥੇ ਵੀ ਇੱਕ ਹੋਰ ਸ਼ਰਤ ਨਵੀਂ ਉਹਨਾਂ ਮੰਨ ਕੇ ਆ ਗਏ ਨੇ ਕਿ ਜਿਹੜਾ ਹਰ ਸਾਲ ਸਾਲਾਨਾ ਤਰੱਕੀ ਲੱਗਦੀ ਹੈ ਸਰਕਾਰੀ ਮੁਲਾਜ਼ਮੀਆਂ ਦੀ ਤਨਖਾਹ ਤੇ, ਉਹ ਵੀ ਉਹਨਾਂ ਖਤਮ ਕਰਨ ਦਾ ਐਲਾਨ ਕਰ ਦਿੱਤਾ, ਜਿਹੜਾ ਕਿ ਇੰਤਹਾਈ ਜ਼ੁਲਮ ਹੈ। ਜਿਹੜਾ ਬਿਲਕੁਲ ਇਸ ਤਰ੍ਹਾਂ ਹੀ ਹੈ ਕਿ ਜਿਵੇਂ ਹਕੂਮਤ ਦੀ ਸ਼ਰਾਫੀਆ ਦੇ ਆਪਣੇ ਅਯਾਸ਼ੀਆਂ ਪੂਰੀਆਂ ਕਰਨ ਲਈ ਇਹਨਾਂ ਦੇ ਉੱਤੇ ਜ਼ੁਲਮ ਦੀ ਇੰਤਹਾ ਕੀਤੀ ਹੈ। ਫਰੌਨੀਅਤ ਦਾ ਦੌਰ, ਇੰਕਰੀਮੈਂਟਸ ਵੀ ਹੁਣ ਨਹੀਂ ਲੱਗਣਗੀਆਂ, ਫਰੌਨੀਅਤ ਦਾ ਦੌਰ ਸ਼ੁਰੂ ਹੋ ਗਿਆ। ਇਹਨਾਂ ਖੁੱਲੇ ਆਮ ਜਿਹੜੀ ਹੈ ਨਾ ਹਕੂਮਤ ਨੇ ਇਹਨਾਂ ਗਰੀਬ ਮੁਲਾਜ਼ਮੀਨ ਤੇ ਗਰੀਬ ਆਵਾਮ ਦੇ ਖਿਲਾਫ ਨਾਲ ਖੁੱਲੀ ਜੰਗ ਦਾ ਐਲਾਨ ਕੀਤਾ। ਔਰ ਇਹਦੇ ਨਾਲ ਜਿੰਨੀਆਂ ਕੱਟ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਲਾਈਆਂ ਛੋਟੇ ਤਬਕੇ ਦੇ, ਉਹਨੀਆਂ ਵੱਡੀਆਂ ਸੀਟਾਂ ਦੇ ਉੱਤੇ ਉਹਨੀਆਂ ਮੁਰਾਦ ਦਾ ਇਜ਼ਾਫਾ, ਜਿਵੇਂ ਕਿ ਸੈਨੇਟ ਚੇਅਰਮੈਨ ਨੂੰ ਜਿੰਨੇ ਵੀ ਰਿਟਾਇਰ ਹੋਏ ਨੇ ਪੁਰਾਣੇ ਵੀ, ਉਹਨਾਂ ਨੂੰ ਵੀ ਲਾਈਫ ਟਾਈਮ ਜਿਹੜੀਆਂ ਸਹੂਲਤਾਂ ਤਨਖਾਹਾਂ ਪੈਨਸ਼ਨਾਂ ਤੇ ਆਪਣਾ ਮੁਲਾਜ਼ਮੀਨ ਤੇ ਉਹ ਸਫਰੀ ਸਹੂਲਤਾਂ ਚਾਰਟਰ ਅਖਤਿਆਰੇ ਤੱਕ ਜਿਹੜੀਆਂ ਨੇ ਉਹਨੂੰ ਇਸਤੇਮਾਲ ਕਰਨ ਦੀਆਂ ਇਜਾਜ਼ਤਾਂ ਜਿਹੜੀਆਂ ਨੇ ਦਿੱਤੀਆਂ ਗਈਆਂ ਨੇ। ਮੈਂ ਸਮਝਦਾ ਕਿ ਹਕੂਮਤ ਦਾ ਜਿਹੜਾ ਨਾ ਇਹ ਖੁੱਲ੍ਹਾ ਐਲਾਨ ਹੈ ਇਹਨਾਂ ਗਰੀਬ ਆਵਾਮ ਦੇ ਖਿਲਾਫ ਔਰ ਇਹਦਾ ਤਮਸਖਰ ਉਡਾਇਆ ਗਿਆ ਵੇ। ਅਸੀਂ ਤਰਨੀਮਾਂ ਜਿਹੜੀਆਂ ਵਾ ਇਸ ਗੱਲ ਤੋਂ, ਮੁਲਾਜ਼ਮੀ ਦੀ ਇਸ ਪਰੇਸ਼ਾਨੀ ਤੋਂ ਬਖੂਬੀ ਅਗਾਹ ਵਾਂ ਔਰ ਅਸੀਂ ਵੀ ਪਰੇਸ਼ਾਨ ਹਾਂ ਤੇ ਇਸ ਗਮੋ ਗੁੱਸਾ ਪਾਇਆ ਜਾਂਦਾ ਤਮਾਮ ਮੁਲਾਜ਼ਮੀਨ ਵਿੱਚ। ਅਸੀਂ ਵੀ ਇਨਸ਼ਾ ਅੱਲਾਹ ਤਾਲਾ ਆਪਣੇ ਮੁਲਾਜ਼ਮੀ ਦੀ ਸਾਫਬੰਦੀ ਕਰ ਰਹੇ ਹਾਂ, ਆਪਣੀ ਟ੍ਰੇਡ ਯੂਨੀਅਨ ਦੀ ਜਾਂ ਆਪਣੇ ਤਨਜ਼ੀਮਾਂ ਦੀ ਸਾਫਬੰਦੀ ਕਰ ਰਹੇ ਹਾਂ। ਇਨਸ਼ਾ ਅੱਲਾਹ ਮਿਲ ਕੇ ਅਸੀਂ ਇਹ ਹੁਣ ਫੌਰੀ ਤੌਰ 'ਤੇ ਅਸੀਂ ਇਨਸ਼ਾ ਅੱਲਾਹ ਦਾ ਐਕਸ਼ਨ ਅਸੀਂ ਵੀ ਵਾਹ ਦੱਸਾਂਗੇ ਔਰ ਅਸੀਂ ਵੀ ਪਹਿਲੇ ਸਿਸਟਮ ਦੇ ਵਿੱਚ ਪੁਰਅਮਨ ਇਤਜਾਜ ਕਰਾਂਗੇ। ਅਗਰ ਹੁਕੂਮਤ ਨਹੀਂ ਅਸਰ ਹੋਇਆ ਤਾਂ ਇਨਸ਼ਾ ਅੱਲਾਹ ਤਾਲਾ ਪੂਰੇ ਪੰਜਾਬ ਦੇ ਦਫਾਤਰ ਸਰਕਾਰੀ ਬੰਦ ਕਰਕੇ ਇਹਨਾਂ ਨੂੰ ਤਾਲਿਆਂ ਲਾ ਕੇ ਤੇ ਲਾਹੌਰ ਦਾ ਰੁਖ ਕਰਾਂਗੇ। ਵਾਹ ਲਓ ਜੀ ਪਿਆਰਿਓ, ਤੁਸਾਂ ਨਸੀਰੁद्दीन ਹਮਾਇਓ ਮਲਕ ਜਿਹੜੇ ਕਿ ਜਨਰਲ ਸੈਕਟਰੀ ਨੇ ਆਲ ਪਾਕਿਸਤਾਨ ਲੋਕਲ ਗੌਰਮੈਂਟ ਵਰਕਰਸ ਫੈਡਰੇਸ਼ਨ ਦੇ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਉਹਨਾਂ ਦੇ ਮੁਤਾਲਬਾਤ ਤੋਂ ਤੁਸਾਂ ਜਾਣਕਾਰੀ ਹਾਸਲ ਕੀਤੀ। ਉਹਨਾਂ ਦੀਆਂ ਸਾਰੀਆਂ ਹੀ ਮੰਗਾਂ ਜਾਇਜ਼ ਨੇ ਔਰ ਸਾਡੇ ਹੁਕਮਰਾਨਾਂ ਨੂੰ ਇਹਦੇ ਉੱਤੇ ਗੌਰ ਕਰਨਾ ਚਾਹੀਦਾ ਹੈ। ਪਿਆਰਿਓ, ਸਾਡੇ ਅਗਲੇ ਪ੍ਰਾਹੁਣੇ ਅੱਜ ਦੀ ਤਕਰੀਬ ਵਿੱਚ ਜਿਹੜੇ ਤਸ਼ਰੀਫ ਲਿਆਏ ਹੋਏ ਨੇ, ਨਾਮੇ ਨਾਮੀ ਇਸਮੇ ਗਿਰਾਮੀ ਆਸਫ ਸਈਦ ਹੈ। ਮਹਿਕਮਾ ਤਾਲੀਮ ਦੇ ਨਾਲ ਇਹਨਾਂ ਦਾ ਤਾਲੁਕ ਹੈ ਔਰ 17ਵੇਂ ਗ੍ਰੇਡ ਤੋਂ ਉਤਲੇ ਜਿਹੜੇ ਸਾਡੇ ਮਹਿਕਮਾ ਤਾਲੀਮ ਦੇ ਅਫਸਰਾਨ ਨੇ ਉਹਨਾਂ ਦੀ ਤਰਜਮਾਨੀ ਕਰਨਗੇ। ਆਓ ਉਹਨਾਂ ਦੇ ਨਾਲ ਵੀ ਤੁਹਾਨੂੰ ਮਿਲਵਾਈਏ, ਉਹਨਾਂ ਦੀਆਂ ਗੱਲਾਂ ਬਾਤਾਂ, ਉਹਨਾਂ ਦੇ ਤਹਫੁਜ਼ਾਤ, ਉਹਨਾਂ ਦੇ ਮੁਤਾਲਬਾਤ ਵੀ ਤੁਹਾਨੂੰ ਸੁਣਵਾਈਏ। अस्सलाम वालेकुम जी। वालेकुम सलाम जी। आसफ साहब फरमाओ, ਤੁਹਾਡੇ ਕੀ ਤਹਫੁਜ਼ਾਤ ਨੇ? ਪਹਿਲੀ ਗੱਲ ਤੇ ਵੇਖ ਕੇ ਜਿੰਨੇ ਵੀ ਪੰਜਾਬ ਦੇ ਜਾਂ ਪਾਕਿਸਤਾਨ ਦੇ ਸਰਕਾਰੀ ਮੁਲਾਜ਼ਮੀਨ ਨੇ ਜੀ, ਉਹਨਾਂ ਦੇ ਜਿਸ ਤਰੀਕੇ ਨਾਲ ਮਲਕ ਸਾਹਿਬ ਨੇ ਤਰਜਮਾਨੀ ਕੀਤੀ ਹੈ, ਜੋ ਕੁਝ ਉਹਨਾਂ ਨੇ ਕਿਹਾ, ਮੈਂ ਆਪਣੇ
17 ਗ੍ਰੇਡ ਤੋਂ ਉੱਪਰ ਵਾਲੇ ਮੁਲਾਜ਼ਮੀਨ ਐਜੂਕੇਸ਼ਨ ਦੇ ਉਹਨਾਂ ਦੇ ਨਾਲ ਬਿਲਕੁਲ ਮੁਤਫਿਕ ਹਾਂ ਔਰ ਉਹਨਾਂ ਦੀ ਤਾਇਦ ਕਰਨਾ ਤੇ ਅਗਰ ਉਹ ਤਹਿਰੀਕ ਸ਼ੁਰੂ ਕਰਨ ਦਾ ਜਿਸ ਤਰ੍ਹਾਂ ਉਹਨਾਂ ਨੇ ਐਲਾਨ ਕੀਤਾ ਹੈ ਇਨਸ਼ਾਅੱਲਾ ਜਾਨੋ ਮਾਲ ਵੀ ਉਹਨਾਂ ਵਾਸਤੇ ਹਾਜ਼ਰ ਹੋਏਗਾ, ਆਪਣੀ ਅਫਰਾਦੀ ਕੁਵਤ ਵੀ ਉਹਨਾਂ ਨੂੰ ਦਿੱਤੀ ਜਾਏਗੀ ਕਿਉਂਕਿ ਇਹ ਸਿਰਫ ਉਹ ਹੀ ਇਫੈਕਟ ਹੀ ਨਹੀਂ ਹੈ, ਇਹਦੇ 'ਚ ਸਾਰੇ ਹੀ ਮੁਲਾਜ਼ਮੀਨ ਖਾਓ ਕਿਸੇ ਵੀ ਗ੍ਰੇਡ ਦੇ ਨਾਲ ਸਾਰੇ ਮੁਤਾਸਿਰ ਨੇ ਸ਼ਾਮਲ ਨੇ। ਇਸ ਬਜਟ ਤੋਂ ਪਹਿਲਾਂ ਜੋ ਹਾਲਾਤ ਸਨ ਉਹ ਵੀ ਸਾਰੇ ਲੋਕਾਂ ਦੇ ਸਾਹਮਣੇ ਨੇ। ਉਹਦੀ ਇੱਕ ਛੋਟੀ ਜਿਹੀ ਮੈਂ ਮਿਸਾਲ ਦਿੰਦਾ, ਇੱਕ ਮੇਰੇ ਦੋਸਤ 20 ਸਕੇਲ 'ਚ ਹੁਣ ਜਸਟ ਰਿਟਾਇਰ ਹੋਏ ਨੇ ਜੀ, ਮੁਹੰਮਦ ਜ਼ਿਕਰੀਆ ਹੈਡਮਾਸਟਰ ਐਸੋਸੀਏਸ਼ਨ ਦੇ ਸਦਰ ਸਨ ਜੀ। ਉਹਨਾਂ ਦੇ ਹਾਲਾਤ ਤੋਂ ਮੈਂ ਬਖੂਬੀ ਵਾਕਿਫ ਸਾਂ, ਮੇਰੇ ਦੋਸਤ ਸਨ। ਉਹਨਾਂ ਨੇ ਗੱਖੜ ਆਪਣੇ ਇੱਕ ਦੋਸਤ ਨੂੰ ਕਾਇਦ ਦੇ ਹੈੱਡ ਨੇ ਅਫਜ਼ਲ ਸ਼ਾਹ ਸਾਹਿਬ ਉਹਨਾਂ ਨੂੰ ਮਿਲਣ ਜਾਣਾ ਸੀ ਜੀ, ਤੇ ਇੱਕ ਚਿੰਗਚੀ ਰਕਸ਼ੇ ਦੇ ਉੱਤੇ ਬੈਠੇ ਨੇ, 20 ਗ੍ਰੇਡ ਦਾ ਮੁਲਾਜ਼ਮ ਹੈ ਔਰ ਉਹ ਗੱਡੀ ਅਫੋਰਡ ਨਹੀਂ ਕਰ ਸਕਦਾ। ਚਿੰਗਚੀ ਰਕਸ਼ੇ ਤੇ ਬੈਠੇ ਨੇ। ਜਦੋਂ ਉਹ ਪਹੁੰਚੇ ਨੇ ਉੱਥੇ ਕਾਇਦ ਗੱਖੜ ਦੇ ਅੱਗੇ ਤੇ ਜਿਉਂ ਹੀ ਚੰਗਚੀ ਤੋਂ ਉਤਰੇ ਨੇ, ਮੁਖਾਲਫ ਸਾਈਡ ਤੋਂ ਆਉਣ ਵਾਲੀ ਚੰਗਚੀ ਨੇ ਉਹਨੂੰ ਟੱਕਰ ਮਾਰੀ ਹੈ ਔਰ ਉਹ ਆਪਣੇ ਦੋਨੋਂ ਬਾਜ਼ੂ ਟੜਵਾ ਬੈਠੇ ਨੇ। ਤੇ ਸਿਤਮ ਜ਼ਰੀਫੀ ਇਹ ਵੇ ਕਿ ਸਾਡੇ ਹੀ ਇੱਕ ਅਫਸਰ, ਉਹਨਾਂ ਦੇ ਰਿਮਾਰਕਸ ਉਹਦੇ ਬਾਰੇ 'ਚ ਇਹ ਸਨ ਕਿ ਉਹਨੂੰ ਵੇਖਣਾ ਚਾਹੀਦਾ ਸੀ ਕਿ ਤੂੰ 20 ਗ੍ਰੇਡ ਦਾ ਬੰਦਾ, ਤੂੰ ਚੰਗਚੀ ਤੇ ਬੈਠਾ। ਅਫਸੋਸ ਦਾ ਮੁਕਾਮ ਇਹ ਵੇ ਕਿ ਅਗਰ ਇੱਕ ਇਮਾਨਦਾਰ ਬੰਦਾ ਹੈ ਉਹ ਤਨਖਾਹ ਦੇ ਨਾਲ ਆਪਣੀ ਗੱਡੀ ਅਫੋਰਡ ਨਹੀਂ ਕਰ ਸਕਦਾ, ਬੇਸ਼ੱਕ 20 ਗ੍ਰੇਡ ਦਾ ਵੀ, ਆਪਣੇ ਬੱਚੇ ਨਹੀਂ ਪੜ੍ਹਾ ਸਕਦਾ, ਬੇਸ਼ੱਕ ਉਹ 20 ਗ੍ਰੇਡ ਦਾ ਵੀ। ਇਹ ਲਮਹਾ ਫਿਕਰੀ ਹੈ। ਔਰ ਦੂਸਰੀ ਤਰਫ ਹੁਣ ਬਜਟ ਤੋਂ ਬਾਅਦ ਸਾਡੇ ਵਜ਼ੀਰ ਆਜ਼ਮ ਸਾਹਿਬ ਬਜਟ ਤਕਰੀਰ ਦੇ ਵਿੱਚ ਫਰਮਾ ਰਹੇ ਨੇ ਕਿ ਹੁਣ ਕੁਰਬਾਨੀ ਅਲੀਟ ਤਬਕਾ ਦੇਗਾ, ਹੁਣ ਅਸ਼ਰਾਫੀਆ ਦੇਗਾ ਕੁਰਬਾਨੀ। ਅਸ਼ਰਾਫੀਆ ਦੀ ਕੁਰਬਾਨੀ ਤਾਂ ਸਾਰੇ ਲੋਕਾਂ ਦੇਖੀ ਹੈ ਕਿ ਇਹਨਾਂ ਲੋਕਾਂ ਨੇ ਕਿਸ ਤਰ੍ਹਾਂ ਆਪਣੀ ਮੁਰਾਦ ਦੇ ਵਿੱਚ ਇਜ਼ਾਫਾ ਕੀਤਾ ਹੈ। ਅਸ਼ਰਾਫੀਆ ਤੇ ਬਿਜਲੀ ਦਾ ਬਿੱਲ ਨਹੀਂ ਦਿੰਦਾ। ਅਸ਼ਰਾਫੀਆ ਨੂੰ ਕੀ ਪਤਾ ਹੈ ਕਿ ਸਬਜ਼ੀ ਦਾ ਭਾਅ ਕੀ ਹੈ? ਬਿਲਕੁਲ। ਅਸ਼ਰਾਫੀਆ ਨੂੰ ਕੀ ਪਤਾ ਹੈ ਕਿ ਦੁੱਧ ਦਾ ਕੀ ਰੇਟ ਹੋ ਗਿਆ? ਸਿਤਮ ਜ਼ਰੀਫੀ ਉਹਨਾਂ ਵਾਸਤੇ ਵੇ ਕਿ ਉਹ ਬੱਚਾ ਜਿਹੜਾ ਕਿਸੇ ਗਰੀਬ ਦੇ ਘਰ ਪੈਦਾ ਹੁੰਦਾ ਹੈ ਉਹਦਾ ਰਾਈਟ ਹੈ ਕਿ ਉਹਨੂੰ ਦੁੱਧ ਦਿੱਤਾ ਜਾਏ, ਉਹਨੂੰ ਖੁਰਾਕ ਸਹੀ ਦਿੱਤੀ ਜਾਏ। ਹੁਣ ਸਾਡੇ ਪਾਕਿਸਤਾਨ ਦੇ ਵਿੱਚ ਸਾਰੇ ਹੀ ਬੱਚੇ ਜਿਹੜੇ ਨੇ ਉਹ ਤਕਰੀਬਨ ਖੁਰਾਕ ਦੀ ਕਮੀ ਦਾ ਸ਼ਿਕਾਰ ਨੇ। ਐਸਾ ਹੀ ਹੈ। ਲੇਕਿਨ ਇਹ ਅਸ਼ਰਾਫੀਆ ਦੇ ਬੱਚਿਆਂ ਨੂੰ ਹਰ ਚੀਜ਼ ਮਿਲੇ, ਇਹਨਾਂ ਦੇ ਬਿਜਲੀ ਦੇ ਬਿੱਲ ਮਾਫ, ਇਹਨਾਂ ਦੀਆਂ ਮੁਰਾਦ ਦੀ ਲਾਈਨ ਗੈਸ ਦੇ ਬਿੱਲ ਮਾਫ ਜੀ, ਇਹਨਾਂ ਦੇ ਪੈਟਰੋਲ ਫ੍ਰੀ ਨੇ, ਇਹਨਾਂ ਦੇ ਮੁਲਾਜ਼ਮੀਨ ਇੰਨੇ ਮਿਲੇ ਨੇ, ਇਹਨਾਂ ਨੂੰ ਤੇ ਵੇਖੋ ਜੀ ਵਾਕਈ ਨਾਲ ਹੀ ਜਨਾਬ ਜਵੇਦ ਸਾਹਿਬ ਨਾਲ ਹੀ ਕੀ ਹੋਇਆ ਕਿ ਐਸੇ ਬਜਟ ਦੇ ਵਿੱਚ ਇਹਨਾਂ ਨੇ ਕੀ ਕਰਤਾ, ਨਾਲ IMF ਦਾ ਜਿਹੜਾ ਮਲਕ ਸਾਹਿਬ ਗੱਲ ਕਰਦੇ ਸਨ ਪੈ, ਇੱਕ ਤਰਫ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਪੈ ਤੇ ਸਵੇਰ ਹੀ 7 ਰੁਪਏ ਤੇਲ ਦੇ ਵਿੱਚ ਇਜ਼ਾਫਾ ਹੋ ਗਿਆ ਤੇ ਨਾਲ ਹੀ ਜਨਾਬ ਉਹਨਾਂ ਨੇ ਬਿਜਲੀ ਦੇ ਰੇਟ ਦੇ ਵਿੱਚ ਵੀ ਇਜ਼ਾਫੇ ਦਾ ਐਲਾਨ ਕਰਤਾ। ਹਾਲੇ ਪਤਾ ਨਹੀਂ ਕੀ ਕੁਛ ਹੋਣਾ। ਉਹ ਕਿੰਨੇ ਦਿਨ ਹੈ? ਉਹ ਅਸ਼ਰਾਫੀਆ ਤੇ ਨਹੀਂ, ਉਹ ਤੇ ਜਨਾਬ ਬਾਕੀ ਲੋਕ ਤੇ ਆਪਣੇ ਆਪਣੇ ਜੋ ਹੈ ਉਹ ਕਰ ਲੈਂਦੇ ਨੇ, ਮੁਖਤਲਿਫ ਉਹਨਾਂ ਦੇ ਜ਼ਰਾਏ ਨੇ। ਲੇਕਿਨ ਸਰਕਾਰੀ ਮੁਲਾਜ਼ਮ ਜਿਹਨੂੰ ਥੋੜ੍ਹਾ ਜਿਹਾ ਇਹ ਸੀ ਮੁਲਾਜ਼ਮਤ ਦੇ ਵਿੱਚ ਆ ਕਿ ਮੈਂ ਰਿਟਾਇਰ ਹੋਵਾਂਗਾ, ਮੈਂ ਮਕਾਨ ਬਣਾਵਾਂਗਾ, ਮੈਨੂੰ ਗ੍ਰੈਜੂਏਟੀ ਮਿਲੇਗੀ, ਮੇਰੀ ਪੈਨਸ਼ਨ ਇਹ ਤੇ ਸਕੂਨ ਨਾਲ ਬੁਢਾਪਾ ਗੁਜ਼ਰੇਗਾ। ਹੁਣ ਇਹਨਾਂ ਨੇ ਬੁਢਾਪਾ ਵੀ ਛੀਨ ਲਿਆ। ਹੁਣ ਇਹਨਾਂ ਨੇ ਸਰਕਾਰੀ ਮੁਲਾਜ਼ਮ ਦੀਆਂ ਨੀਂਦਾਂ ਵੀ, ਸਕੂਨ ਵੀ ਛੀਨ ਲਿਆ। ਹੁਣ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਉਹਨਾਂ ਦੀਆਂ ਸ਼ਾਦੀਆਂ, ਉਹਨਾਂ ਦੇ ਜਿਹੜੀਆਂ ਤਾਲੀਮ ਦੇ ਅਖਰਾਜਾਤ ਸਨ, ਜਿਹੜੇ ਉਹਨਾਂ ਦੇ ਅਰਮਾਨ ਸਨ, ਉਹ ਵੀ ਇਹਨਾਂ ਨੇ ਛੀਨ ਲੈਣ। ਤੇ ਮੈਂ ਪੂਰਾ ਆਪਣੇ ਛੋਟੇ ਭਾਈਆਂ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਨਾ ਔਰ ਇਨਸ਼ਾਅੱਲਾ ਇਹਨਾਂ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲਾਂਗੇ ਅਸੀਂ ਸਾਰੇ ਸਰਕਾਰੀ ਮੁਲਾਜ਼ਮ, ਔਰ ਅਹਿਸਾਸ ਇਹਨਾਂ ਨੂੰ ਦਿਲਾਵਾਂਗੇ ਕਿ ਇਹ ਜਿਹੜੀ ਅਸ਼ਰਾਫੀਆ ਹੈ ਸਾਡੇ 'ਤੇ ਮੁਸੱਲਤ ਹੈ, ਇਹ ਕਿਸ ਤਰ੍ਹਾਂ ਸਾਡੇ ਗਰੀਬ ਆਵਾਮ ਦਾ ਖੂਨ ਚੂਸ ਰਹੇ ਨੇ ਔਰ ਆਪਣੀ ਮੁਰਾਦ, ਆਪਣੀਆਂ ਤਜੋਰੀਆਂ, ਆਪਣੇ ਬੈਂਕ ਬੈਲੈਂਸ ਨੇ ਵਧਾ ਰਹੇ ਨੇ। ਲਓ ਜੀ ਸਾਹਿਬੋ, ਤੁਸੀਂ ਮਹਿਕਮਾ ਤਾਲੀਮ ਦੇ ਨੁਮਾਇੰਦਾ ਆਸਫ ਸਈਦ ਹੋਰਾਂ ਦੀਆਂ ਮੰਗਾਂ ਸੁਣੀਆਂ, ਉਹਨਾਂ ਦੇ ਮੁਤਾਲਬਾਤ ਸੁਣੇ। ਮਹਿਕਮਾ ਤਾਲੀਮ ਦੇ ਇੱਕ ਹੋਰ ਕਾਇਦ ਸਾਡੇ ਕੋਲ ਮੌਜੂਦ ਨੇ, ਐਜੂਕੇਟਰਸ ਦੇ ਗੁਜਰਾਂਵਾਲਾ ਡਿਸਟ੍ਰਿਕਟ ਦੇ ਉਹ ਪ੍ਰੈਜ਼ੀਡੈਂਟ ਨੇ, ਜਦੋਂ ਕਿ ਪੰਜਾਬ ਦੇ ਐਜੂਕੇਟਰਸ ਦੇ ਹੀ ਨਾਇਬ ਸਦਰ ਨੇ, ਯਾਨੀ ਇੱਕ ਸੂਬਾਈ ਅਹੁਦਾ ਵੀ ਉਹਨਾਂ ਦੇ ਕੋਲ ਹੈ। ਉਹਨਾਂ ਦੇ ਕੀ ਮੁਤਾਲਬਾਤ ਨੇ, ਆਓ ਇਹ ਵੀ ਤੁਹਾਨੂੰ ਸੁਣਵਾਈਏ। अस्सलाम वालेकुम जी। वालेकुम सलाम जनाब, मैं इस समझना कि जड़ा बजट पेश होया है हुकूमत ने कीता है
ਉਹਦੇ ਵਿੱਚ ਵੀ ਇhtਜਾਜ ਹੋਇਆ ਸੀ ਵਿਫਾਕ ਦੇ ਵਿੱਚ 15 ਤੋਂ 20% ਇਹ ਵਧਾਉਣਾ ਚਾਹੁੰਦੇ ਸਨ। ਡਾਰ ਸਾਹਿਬ ਨੇ ਬਾਕਾਇਦਾ ਆਖਿਆ ਕਿ ਇhtਜਾਜ ਕਿਉਂ ਕਰ ਰਹੇ ਨੇ, ਨਹੀਂ ਵਧਣਾ। जबकि वज़ीर आज़म ने नोटिस लिया और ये 30 ਤੋਂ 35% ਉਹਨਾਂ ਫਿਰ ਸੁਜੈਸ਼ਨ ਦਿੱਤੀ, 35% ਵਧਿਆ। ਇਸ ਲਈ ਜਿਹੜੇ ਪੈਨਸ਼ਨਰ ਸਨ ਉਹਨਾਂ ਦੇ 17.5% ਵਧਿਆ। ਇਸੇ ਨੂੰ ਫਾਲੋ ਕਰਦੇ ਆਇਆ ਪੂਰੇ ਜਿੰਨੇ ਵੀ ਸੂਬੇ ਨੇ ਉਹਨਾਂ ਵਧਾ ਦਿੱਤਾ ਹੈ ਔਰ ਪੰਜਾਬ ਨੇ ਉਹ 'ਤੇ ਕੱਟ ਲਾ ਦਿੱਤਾ। ਇਹਦੇ ਇਲਾਵਾ ਲੀਵ ਇਨਕੈਸ਼ਮੈਂਟ IMF ਦਾ ਜਿਹੜਾ ਪ੍ਰੋਗਰਾਮ ਮਨਜ਼ੂਰ ਹੋਇਆ ਉਹਦੇ ਹਵਾਲੇ ਨਾਲ ਜਿਹੜੀ ਸਾਲਾਨਾ ਇਨਕਰੀਮੈਂਟ ਉਸ ਮਹਿੰਗਾਈ ਦੇ ਲਿਹਾਜ਼ ਨਾਲ ਵੱਧਦੀ ਸੀ ਕਿ ਕਮ ਅਜ਼ ਕਮ ਜਿੰਨੀ ਮਹਿੰਗਾਈ ਵਧੀ ਹੈ ਇੱਕ ਇਨਕਰੀਮੈਂਟਨ ਦੇ ਕੇ ਇਹਨਾਂ ਦੀ ਤਨਖਾਹ ਦੇ ਬਰਾਬਰ ਕਰਤੀ ਜਾਵੇ, ਉਹ ਵੀ ਖਤਮ ਕਰਤੀ ਗਈ। ਫਿਰ ਜਿਹੜੀ ਪੈਨਸ਼ਨ ਵੱਧਦੀ ਸੀ ਉਹ ਵੀ ਉਹਨਾਂ ਜਿਹੜੀ ਬੇਸਿਕ ਪੇ ਉਹਦੇ 'ਤੇ ਕਰਤੀ। ਇਹ 3-4 ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੇ ਮੁਲਾਜ਼ਮੀਨ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਇਸ ਟਾਈਮ ਮਹਿੰਗਾਈ ਤੁਸੀਂ ਸਮਝਦੇ ਹੋ ਕਿ ਇੱਕ ਸਾਲ ਵਿੱਚ ਜਿਹੜਾ ਪੈਟਰੋਲ ਕਿਵੇਂ ਵੱਧਦਾ ਹੈ, ਕਿ ਉਹਦੇ ਅਸਰਾਤ ਬਾਕੀ ਚੀਜ਼ਾਂ 'ਤੇ ਨਹੀਂ ਆਉਂਦੇ। ਮੁਲਾਜ਼ਮੀਨ ਵੀ ਉਹਦਾ ਸ਼ਿਕਾਰ ਹੁੰਦੇ ਨੇ। ਮੁਲਾਜ਼ਮੀਨ ਜਿਹੜੇ ਨੇ ਗੌਰਮੈਂਟ ਨੇ ਚਾਹੇ ਦੂਸਰੇ ਨੇ, ਉਹਨਾਂ ਦੀ ਤਨਖਾਹ 'ਚ ਇਜ਼ਾਫਾ ਸਾਲਾਨਾ ਤਰੱਕੀ ਦੀ ਸੂਰਤ ਵਿੱਚ ਲਾਜ਼ਮੀ ਹੁੰਦਾ ਸੀ ਤਾਂ ਕਿ ਉਹ ਮਹਿੰਗਾਈ ਨੂੰ ਫੇਸ ਕਰ ਸਕਣ, ਉਹਦਾ ਮੁਕਾਬਲਾ ਕਰ ਸਕਣ। ਜਦਕਿ ਜਿਹੜਾ ਐਲਾਨ ਕੀਤਾ ਗਿਆ ਉਹਨਾਂ ਇਹ ਵੀ ਆਕਸੀਜਨ ਉਹਨਾਂ ਦੀ ਜਿਹੜੀ ਉਹ ਖੋਹ ਲਈ। ਮੈਂ ਸਮਝਣਾ ਇਹ ਹਕੂਮਤ ਦਾ ਮੁਲਾਜ਼ਮੀਨ ਦੇ ਨਾਲ ਇੱਕ ਸੋਤੀਲਾ ਸਲੂਕ ਹੈ, ਇਹਨੂੰ ख़त्म ਹੋਣਾ ਚਾਹੀਦਾ ਹੈ। ਜੋ ਕੁਛ ਇਸ ਦਾ ਮੁਲਾਜ਼ਮੀਨ ਬਰਦਾਸ਼ਤ ਪਹਿਲਾਂ ਹੀ ਕਰ ਰਹੇ ਨੇ, ਮੇਰਾ ਖਿਆਲ ਉਹੀ ਜਬਰ ਬੜਾ ਹੈ। ਇਸ ਮਹਿੰਗਾਈ ਦੇ ਆਲਮ ਵਿੱਚ ਜਦੋਂ ਦਾ ਕਰੋਨਾ ਆਇਆ ਉਹਦੇ ਬਾਅਦ ਮੁਲਾਜ਼ਮੀਨ ਦੀ ਹਾਲਤ ਬਿਲਕੁਲ ख़त्म। ਇਸ ਟਾਈਮ ਉਹਦੀ ਕਮਰ ਟੁੱਟੀ। ਅਗਰ ਦੇਖੋ ਘਰ 'ਚ ਫਾਕਿਆਂ ਦੀ ਨੌਬਤ ਹੈ, ਛੋਟਾ ਮੁਲਾਜ਼ਮ ਤਾਂ ਪਿਸ ਕੇ ਰਹਿ ਗਿਆ। ਅਗਰ ਕਿਸੇ ਦੀ ਬੱਚੀ ਹੈ ਉਹਦੀ ਸ਼ਾਦੀ ਕਰਨੀ ਹੈ ਜਾਂ ਬੱਚਾ ਉਹਦੀ ਸ਼ਾਦੀ ਕਰਨੀ ਹੈ ਤਾਂ ਉਹ ਇੱਕ ख्वाब ਬਣ ਗਿਆ ਕਿ ਕਿਵੇਂ ਉਹਨੂੰ ਅਸੀਂ ਹੱਲ ਕਰੀਏ। ਜਦਕਿ ਮਕਾਨ ਬਣਾਉਣਾ ਇਹ ਤਾਂ ख्वाब ਹੈ ਇਸ ਟਾਈਮ ਮੁਲਾਜ਼ਮ ਵਾਸਤੇ। ਇਸ ਵਾਸਤੇ ਮੈਂ ਇਹ ਸਮਝਣਾ ਕਿ ਮੁਲਾਜ਼ਮੀਨ 'ਤੇ ਇੰਨਾ ਜ਼ੁਲਮ ਜਿਹੜਾ ਹੋ ਰਿਹਾ ਵੇ, ਇਹ IMF ਦੇ ਪਲਾਨ ਨੂੰ ਕਾਮਯਾਬ ਕਰਨ ਵਾਸਤੇ ਕਿ ਇਹ ਇਹਨਾਂ ਦਾ ਹੀ ਖੂਨ ਮਿਲਿਆ ਕਿ ਅਸ਼ਰਾਫੀਆ ਜਿਹੜੀ ਹੈ ਉਹਨਾਂ ਵਾਸਤੇ ਕੋਈ ਨਹੀਂ ਲਾਗੂ ਹੋ ਸਕਦਾ ਕਿ ਅਗਰ ਇੱਕ ਸੈਨੇਟ ਦਾ ਸਪੀਕਰ ਹੈ ਉਹਦੀ ਇੰਨੀ ਤੁਸੀਂ ਮੁਰਾਦ ਵਧਾਉਂਦੇ ਹੋ, ਇਸ ਤਰ੍ਹਾਂ ਹੀ ਜਿਹੜਾ ਸੂਬਾਈ ਅਸੈਂਬਲੀ ਦਾ ਮੈਂਬਰ ਹੈ ਉਹਦੀ ਮੁਰਾਦ ਵਧਾਉਂਦੇ ਹੋ ਜਿਹੜਾ ਕਿ ਉਹ ਮੁਲਾਜ਼ਮ ਨਹੀਂ ਪਰਮਾਨੈਂਟ, ਸਿਰਫ ਇੱਕ ਖਿਦਮਤ ਲੈ ਕੇ ਆਂਦਾ ਕਿ ਮੈਂ ਖਿਦਮਤ ਕਰਾਂ ਆਵਾਮ ਦੀ। ਔਰ ਖਿਦਮਤ ਜਿਹੜੀ ਹੈ ਕਿਸ ਸੂਰਤ ਵਿੱਚ ਕੀਤੀ ਜਾਂਦੀ ਹੈ ਕਿ ਉਹਨਾਂ ਦੀਆਂ ਇੰਨੀਆਂ ਮੁਰਾਦ ਵਧਾ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਪੈਨਸ਼ਨ ਦੇ ਦਿੱਤੀ ਜਾਂਦੀ ਹੈ। ਵੀ ਦੇਖੋ ਮੁਲਾਜ਼ਮ ਜਿਹੜਾ ਹੈ ਉਹ ਤਾਂ ਪੂਰੀ ਉਮਰ ਤੁਹਾਡੇ ਨਾਂ ਕਰ ਛੱਡਦਾ ਔਰ ਉਸ ਦੇ ਬਦਲੇ ਤੁਸੀਂ ਉਹਨੂੰ ਕੁਛ ਨਾ ਕੁਛ ਦਿੰਦੇ ਹੋ। ਚਲੋ ਜਦੋਂ ਰਿਟਾਇਰਮੈਂਟ ਹੁੰਦੀ ਉਹਨੂੰ ਕੁਛ ਦਿੰਦੇ ਸੋ, ਲੇਕਿਨ ਇਸ ਟਾਈਮ ਉਹ ਵੀ ਤੁਸੀਂ ਖੋਹ ਲਿਆ ਔਰ ਇਹ ਬਹੁਤ ਜ਼ੁਲਮ ਹੈ। ਇਸ ਜ਼ੁਲਮ ਤੇ ਇਸ ਟਾਈਮ ਹਰ ਮੁਲਾਜ਼ਮ ਪਰੇਸ਼ਾਨ ਹੈ ਔਰ ਇਸ ਪਰੇਸ਼ਾਨੀ ਦੇ ਆਲਮ ਵਿੱਚ ਉਹ ਵਿਚਾਰਾ ਇਹ ਸੋਚ ਰਿਹਾ ਕਿ ਮੈਂ ਕੀ ਕਰਾਂ, ਕਿ ਜੌਬ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ। ਇਹ ਵੀ ਇੱਕ ਬੜਾ ਮਸਲਾ ਬਣ ਗਿਆ ਔਰ ਆਉਣ ਵਾਲੇ ਜ਼ਮਾਨੇ 'ਚ ਕਿ ਕੋਈ ਗੌਰਮੈਂਟ ਦੀ ਜੌਬ ਨੂੰ ਇਸ ਵਿਲਿੰਗ ਨਾਲ, ਇਸ ਮੁਹੱਬਤ ਨਾਲ, ਪਿਆਰ ਨਾਲ ਕਰੇਗਾ ਜਿਵੇਂ ਹੁਣ ਕਰ ਰਿਹਾ ਕਿ ਰਿਸ਼ਵਤ ਜਾਂ ਇਸ ਚੀਜ਼ ਤੋਂ ਮੁਬਰਰਾ ਹੋ ਕੇ ਇੱਕ ਇਮਾਨਦਾਰ ਆਦਮੀ ਅਗਰ ਕੰਮ ਕਰਦਾ ਸੀ ਤਾਂ ਇਸ ਟਾਈਮ ਮੈਂ ਨਹੀਂ ਸਮਝਦਾ ਕਿ ਉਹਦੇ ਹਾਲਾਤ, ਉਹਦੇ ਅਖਰਾਜਾਤ ਇਸ ਸਿਲਸਿਲੇ 'ਚ ਪੂਰੇ ਹੋ ਸਕਣ ਦੇ। ਇਸ ਵਾਸਤੇ ਮੈਂ ਸਮਝਣਾ ਗੌਰਮੈਂਟ ਨੂੰ ਹੋਸ਼ ਤੇ ਨਾਖਨ ਲੈਣੇ ਚਾਹੀਦੇ ਨੇ ਤਾਂ ਕਿ ਮੁਲਾਜ਼ਮ ਦੇ ਇਨ ਜਿਹੜੇ ਤਕਲੀਫਾਂ ਨੇ ਉਹਨਾਂ 'ਤੇ ਮਰਹਮ ਰੱਖਿਆ ਜਾਏ। ਵਜ਼ੀਰ ਆਜ਼ਮ ਨੇ ਇੱਕ ਸਹਾਫੀ ਨੇ ਸਵਾਲ ਕੀਤਾ ਕਿ ਬਾਕੀ ਜਿਹੜੇ ਸੂਬੇ ਨੇ ਉਹਨਾਂ 'ਤੇ ਇਸ ਤਰ੍ਹਾਂ ਤਨਖਾਹਾਂ ਤੁਸੀਂ ਕੀਤੀਆਂ ਨੇ ਜਿਵੇਂ ਵਫਾਕ 'ਚ ਹੋਈਆਂ ਨੇ ਤੇ ਪੰਜਾਬ ਵਿੱਚ ਤੁਸੀਂ ਨਹੀਂ ਵਧਾਈਆਂ, ਇਹਦੀ ਕੀ ਵਜ੍ਹਾ? ਉਹਨਾਂ ਆਖਿਆ ਕਿ ਸਾਰੇ ਵਜ਼ੀਰ ਆਲਾ ਗਏ ਨੇ, ਉਹ ਆਉਂਦੇ ਨੇ ਤੇ ਮੈਂ ਉਹਨਾਂ ਨਾਲ ਗੱਲ ਕਰਨਾ। ਅੱਲਾ ਕਰੇ ਕਿ ਕਾਮਯਾਬ ਹੋ ਜਾਵੇ ਔਰ ਸਾਨੂੰ ਉਮੀਦ ਹੈ ਕਿ 35% ਦਾ ਹਵਾਲਾ, ਫਿਰ 17.5% ਜਿਹੜਾ ਪੈਨਸ਼ਨ ਹੈ ਉਹ ਵੀ ਇਨਸ਼ਾਅੱਲਾ ਹੋ ਜਾਏਗੀ। ਲੇਕਿਨ ਉਹਦੇ ਨਾਲ ਜਿਹੜਾ ਇੱਕ
IMF ਦੇ ਨਾਲ ਜਿਹੜੇ ਮੁਆਹਦੇ ਹੋਣ ਹੋਏ ਨੇ ਸਾਨੂੰ ਉਹਨਾਂ ਤੇ ਤਹਫੁਜ਼ਾਤ ਬਹੁਤ ਜ਼ਿਆਦਾ ਨੇ ਕਿ ਇਨਕੈਸ਼ਮੈਂਟ ਦਾ ਜਿਹੜਾ ਮਸਲਾ ਹੈ, ਇਹ ਐਵੇਂ ਸਮਝੋ ਕਿ ਮੁਲਾਜ਼ਮ ਦਾ ਰਿਟਾਇਰਮੈਂਟ ਦੇ ਵਕਤ ਇੱਕ ਬਹੁਤ ਮੁਨਾਸਬ ਜਿਹਾ ਸਾਨੂੰ ਮਿਲ ਜਾਂਦਾ ਹੈ ਔਰ ਉਹਦੇ ਨਾਲ ਉਹ ਆਪਣੇ ਜਿਹੜੇ ਕੰਮ ਸਨ ਨਿਪਟਾ ਲੈਂਦਾ ਸੀ। ਲੇਕਿਨ ਇਸ ਟਾਈਮ ਉਹ ਸੂਰਤ-ਹਾਲ ਨਹੀਂ ਹੈ। ਅਗਰ ਇਹ ਸੂਰਤ-ਹਾਲ ਰਹੀ ਤੇ ਇਸ ਟਾਈਮ ਇਹ ਲਾਵਾ ਫਟਣ ਵਾਲਾ ਹੈ ਔਰ तमाम ਮੁਲਾਜ਼ਮੀਨ ਇੱਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਨੇ ਔਰ ਇਨਸ਼ਾਅੱਲਾ ਅਨਕਰੀਬ ਜਿਵੇਂ ਕਿ ਤੁਸੀਂ ਅੱਜ ਦੇਖ ਰਹੇ ਹੋ ਬਹੁਤ ਸਾਰੇ ਇੱਥੇ ਸਾਡੇ ਲੀਡਰਾਨ ਮੌਜੂਦ ਨੇ, ਹਮਾਯੂੰ ਸਾਹਿਬ ਵੀ ਮੌਜੂਦ ਨੇ, ਬਾਕੀ ਵੀ ਹੈ ਨੇ। ਇਸ ਤਰ੍ਹਾਂ ਹੀ पंजाब लेवल ते भी सारे इकट्ठे हो रहे हैं, फिर पाकिस्तान लेवल ते इकट्ठे हो रहे हैं और अगर ये मसला हल ना होया तो फिर ज़ाहिर सड़कों ते हल होवेगा। लो जी साहिबो, तुसां मेहर मुहम्मद अफजल साहब जेड़े कि एजुकेटर्स दे कायद ने उन्हां दीयां गल्लां बातां सुनियां। साहिबो, जिन्ने साडे दोस्तां ने हुण ताईं अपने तहफुजात दा इजहार कीता है, दो गल्लां उहदे विच बड़ियां ऐसियां ने कि ਜਿਹੜੀਆਂ पिंचिंग पॉइंट्स ने, ਜਿਹੜੀਆਂ बड़ियां चुभवियां ने। पहली गल तो यह वे कि अशराफिया नूं ज़्यादा टैक्सिस लाने चाहिए ने। हिस्सा बकदरे जुस्सा, जिड्डा कोई वड्डा आदमी है, जिड्डा कोई वड्डा दौलतमंद है, उन्होंने ओडा ही टैक्स लगना चाहिए। जिहड़ा गरीब पहले ही हैंड टू माउथ है, जिहदी जिंदगी अगे ही उहदी हयाती दा काफिया तंग होया पिया है, जिहदे घर दा गुजारा ही नहीं हुंदा, जे वो आटा ले लैंदा ते अपनी माँ दा दारू नहीं लै सकदा, जे वो अपनी बीवी जिहड़ी कि हामिला है उन्हों मतवाजन गज़ा खुआन दा सुफना वेख लैंदा है ते 1 किलो सेब खरीदण दा मता पका लैंदा है ते वो उहदी इस्तात तो बाहर है। इस वड्डी ईद दे उत्ते हुण जिहड़ी लंघी है, जिहदा अज तीसरा दिन है, शहर गुजरांवाला दे विच 1400 रुपये किलो अदरक विकिया। ना ज़िले इंतजामिया नूं कोई पता है, ना प्राइस कंट्रोल मैजिस्ट्रेट्स किसी गल का नोटिस लैंदे ने। आवाम महंगाई इत्थों मर चले ने ते जिहड़े मरदे ने पे गरीब गुरबा, माड़े दुबड़े निमाणे, गौरमेंट उन्हां नूं ही टैक्सां दी चक्की दे विच मजीद पई पीसदी है। इन्हां दोस्तां दा इह ज़बरदस्त मुतालबा है कि टैक्सिस या वसूलियां उत्ते लैवल ते जेड़े अशराफिया है उहदे कोलों करनियां चाहीदियां ने, माड़ियां दुबड़ियां दे कोलों टैक्स काहदा लैना होया। दूसरी गल असीं जिहड़ी वज़ीर आज़म दे काइंड नोटिस दे विच लियाउणी चाहने आ ओह इह वे कि विस्परिंग हो रही है, सरगोशियां हो रही ने, चहमे गोइयां हो रही ने पंजाब दे विच। जिहड़े सियासी सिट्टेबाज ने वो आपस च बह के गल्लां कर रहे ने कि वो आखदे ने कि चूंकि वज़ीर आला पंजाब इस वेले जिहड़े ने निगरान वज़ीर आला पंजाब वो जरदारी साहब दे खास मंजूरे नज़र बंदे ने, इस वास्ते वो मियाँ शहबाज शरीफ, मियाँ नवाज शरीफ होरां नूं अगले इलैक्शन दे विच नाकाम करन दे वास्ते इहो जे पे काम करदे ने। वेखो ना, अपने जिथे जरदारी साहब की हुकूमत है सिंध दे विच, उत्थे उन्हां ने उन्नियां ही मराद दित्तियां ने जिन्नियां वफाक ने अनाउंस कीतियां। ते इत्थे आके निगरान वज़ीर आला साहब जिहड़े ने उन्हां दे अगे की अमर माने वे, वो क्यों नहीं साडे पंजाब दे सरकारी मुलाजमीन नूं, बिलखसूस छोटे तनख्वाहदार मुलाजमीन नूं वो सारियां सहूलतां दे रहे जिहड़ियां बाकी सूबियां दित्तियां। ये तो वाकई इस तरह लगता है कि जिहड़ियां चहमे गोइयां हो रही ने आवाम दे विच, ये तो सच्चियां जापदियां ने। इंज लगता है कि एक मिशन के तहत निगरान वज़ीर आला पंजाब जिहड़े ने वो डिस्करेज कर रहे हैं, इत्थों दे पंजाब दे आवाम नूं वो मराहत ते सहूलियत नहीं देना चाहते, जिहदा अल्टीमेटली असर इलैक्शनस दे विच नवाज लीग दे उत्ते पवेगा। साडे अगले प्राहुणे ने कमिश्नर ऑफिस गुजरांवाला ते डिप्टी कमिश्नर ऑफिस गुजरांवाला दे एम्पलॉयज़ जिहड़े ने उन्हां दे नुमाइंदा राणा गुलाम फरीद साहब, आओ उन्हां दीयां गल्लां बातां भी सुणीए। अस्सलाम वालेकुम जी राणा साहब। वालेकुम अस्सलाम। मैं गुजरांवाला डिप्टी कमिश्नर ऑफिस दे विच सीनियर लॉ ऑफिसर हाँ ते कमिश्नर ऑफिस DC ऑफिस की नुमाइंदगी कर रहा मैं पूरे स्टाफ की जी, जिहदे च दर्जा चहारम तो लैके अपर तिकर। मेरी गुजारिश है वे कि
ਜਿਸ ਤਰ੍ਹਾਂ ਇਹ ਬਜਟ ਇਹਦੇ ਤੇ ਬੜੀਆਂ ਉਮੀਦਾਂ ਸਨ ਕਿ ਗਵਰਨਮੈਂਟ ਇਲੈਕਸ਼ਨ 'ਚ ਜਾ ਰਹੀ ਹੈ ਤੇ ਕੁਝ ਮੁਲਾਜ਼ਮੀਨ ਦੀ ਵੈਲਫੇਅਰ ਕਰੇਗੀ, ਦੀਗਰ ਲੋਕਾਂ ਦੀ ਵੈਲਫੇਅਰ ਕਰੇਗੀ ਜੀ। ਲੇਕਿਨ ਜਿਸ ਤਰ੍ਹਾਂ ਹੀ ਬਜਟ ਸਾਹਮਣੇ ਆਇਆ ਤੇ ਸਾਡਾ ਤੇ ਇਤਬਾਰ ਹੀ ਇਸ ਗਵਰਨਮੈਂਟ ਤੋਂ, ਇਹਨਾਂ ਦੇ ਸਾਡੇ ਨਾਲ ਜਿਹੜੇ ਤਾਲੁਕਾਤ ਨੇ ਉਹਨਾਂ ਤੋਂ ਉੱਠ ਗਿਆ ਕਿ ਇਸ ਕਦਰ ਜ਼ਾਲਮਾਨਾ ਜ਼ੁਲਮ ਦੀ ਇੰਤਹਾ ਹੈ ਵੇ ਕਿ ਜਿਹੜੇ ਤਬਕਾਤ ਅੱਗੇ ਪਿਸੇ ਹੋਏ ਨੇ, ਜਿਹੜੇ ਤਬਕਾਤ ਆਪਣੀ ਜ਼ਿੰਦਗੀ ਦਾ ਮਸੀਂ ਸਿਲਸਿਲਾ ਚਲਾਉਣ ਰਹੇ ਨੇ, ਇਸ ਬਜਟ 'ਚ ਉਹਨਾਂ ਦੇ ਨਾਲ ਸ਼ਦੀਦ ਤਰੀਨ ਜ਼ਿਆਦਤੀ ਕੀਤੀ ਗਈ ਹੈ। ਕੁਛ ਮੈਂ ਪਰਦਾ ਉਠਾਵਾਂਗਾ ਉਹਨਾਂ ਗੱਲਾਂ ਤੋਂ ਜਿਹੜੀਆਂ ਗਵਰਨਮੈਂਟ ਕਰਦੀ ਰਹੀ ਹੈ ਕਿ ਜੀ ਸਾਨੂੰ ਆਵਾਮ ਦਾ ਬੜਾ ਅਹਿਸਾਸ ਹੈ, ਅਸੀਂ ਆਵਾਮ ਦੇ ਦਰਦ ਨਾਲ ਮਰੇ ਜਾ ਰਹੇ ਹਾਂ, ਲੇਕਿਨ ਇਸ ਬਜਟ ਨੇ ਦੱਸਿਆ ਕਿ ਆਵਾਮ ਹੀ ਮਰੇ ਜਾ ਰਹੇ ਨੇ। ਇਹਨਾਂ ਦੀਆਂ ਯਾਸ਼ੀਆਂ, ਇਹਨਾਂ ਦੀਆਂ ਮਰਾਤ ਉਹ ਤੇ ਇੰਜ ਹੀ ਨੇ, ਇਹਨਾਂ ਦੇ ਤੇ ਨਾਸ਼ਤੇ ਵੀ ਹੈਲੀਕਾਪਟਰਾਂ ਦੇ ਉੱਤੇ ਤੇ ਮੁਖਤਲਿਫ ਇਹੋ ਜਿਹੀਆਂ ਚੀਜ਼ਾਂ ਤੇ ਆਉਂਦੇ ਨੇ। ਇਹਨਾਂ ਦੀ ਜ਼ਿੰਦਗੀ ਪਾਕਿਸਤਾਨ 'ਚ ਨਹੀਂ, ਜੰਨਤ 'ਚ ਹੈਗੀ ਹੈ। ਔਰ ਜਿਹੜੇ ਤਬਕਾਤ ਨੇ, ਜਿਹੜੇ ਮੁਲਾਜ਼ਮੀਨ ਨੇ, ਖਾਸ ਤੌਰ 'ਤੇ ਮੁਲਾਜ਼ਮੀਨ ਇੱਕ ਮਹਿਦੂਦ ਆਮਦਨ ਰੱਖਣ ਵਾਲੇ ਤਬਕੇ ਦਾ ਨਾਮ ਹੈ, ਉਹਨਾਂ ਲਈ ਇਸ ਕਦਰ ਇਹਨਾਂ ਦਾ ਬੇਹਿੱਸੀ ਦਾ ਮੁਜ਼ਾਹਰਾ ਕੀਤਾ ਇਸ ਬਜਟ ਦੇ ਵਿੱਚ। ਬਾਕੀ ਤੇ ਆਵਾਮ ਨਾਲ ਜਿਹੜਾ ਜ਼ੁਲਮ ਹੈ ਸੋ ਹੈ। ਮੈਂ ਕਿਉਂਕਿ ਸਰਕਾਰੀ ਮੁਲਾਜ਼ਮੀਨ ਦੀ ਨੁਮਾਇੰਦਗੀ ਕਰ ਰਿਹਾ ਵਾਂ, ਮੈਂ ਇਸ ਗੱਲ 'ਤੇ ਹੀ ਆਪਣਾ ਜ਼ਿਆਦਾ ਫੋਕਸ ਕਰਾਂਗਾ ਕਿ ਮੁਲਾਜ਼ਮੀਨ ਨੂੰ ਕਿਸ ਤਰ੍ਹਾਂ ਇਸ ਬਜਟ ਨੇ ਰਵਾ ਛੜਿਆ ਫੜ ਕੇ। ਬਲਕਿ ਮੈਨੂੰ ਇੱਕ ਸ਼ੇਰ ਯਾਦ ਆਉਂਦਾ ਪਿਆ ਕਿ शाही को आज़ादी है, आज़ादी से परवाज़ करे, नन्ही मुन्नी चिड़ियों पे जब चाहे मशके नाज करे। इस हुकूमत ने हर वो गरीब, हर वो तबका जिहड़ा कि ताकत नहीं रखता इन्हों किसी तरह का नुकसान पहुँचाने या वो शराफिया च नहीं हैगा, उहदे लई इन्होंने बिल्कुल नहीं सोचा और उहदी मुकम्मल तौर पर उहदी सफाई करती है। उहदा ना रोटी खाण दा हक है, ना उहदा किसी तरह कोई पक्खा या बिजली या पेट्रोल के उत्ते हक है। ਉਹਨੂੰ ਇਸ ਕਦਰ ਕਟੇਲ ਕਰਤਾ ਗਿਆ ਉਹਦੇ ਮਾਮਲਾਤ ਨੂੰ ਕਿ ਖੌਫ ਆਉਂਦਾ ਪਿਆ ਕਿ ਇਹ ਮੁਲਾਜ਼ਮੀਨ ਕਿਤੇ ਜ਼ਿੰਦਗੀ ਮੌਤ ਦੀ ਕਸ਼ਮਕਸ਼ 'ਚ ਨਾ ਮੁਬਤਲਾ ਹੋ ਜਾਣ। ਮੈਂ ਆਵਾਮ ਦੀ ਵੱਲੋਂ ਔਰ ਆਪਣੇ ਸਰਕਾਰੀ ਪੰਜਾਬ ਦੇ ਮੁਲਾਜ਼ਮੀਨ ਵੱਲੋਂ ਗੌਰਮੈਂਟ ਨੂੰ बर वक्त ਇੰਤਬਾਹ ਕਰ ਰਿਹਾ ਕਿ ਆਪਣੀਆਂ ਕੀਤੀਆਂ ਹੋਈਆਂ ਇਹਨਾਂ ਜਿਹੜੀਆਂ ਚੇਂਜਸ ਨੇ ਜਾਂ ਇਕਦਾਮਾਤ ਨੇ ਜਾਂ ਬਜਟ 'ਚ ਜਿਹੜੀਆਂ ਤਜਾਵੀਜ਼ ਨੇ ਉਹਨਾਂ ਨੂੰ ਰਿਵਿਊ ਕਰਨ ਔਰ ਬਿਹਤਰੀ ਦੇ ਇਕਦਾਮਾਤ ਕਰਨ। ਇਹੀ ਆਵਾਮ, ਇਹੀ ਲੋਕ ਮਿਸ਼ਨਰੀ ਨੇ ਇਸ ਪਾਕਿਸਤਾਨ ਦੀ, ਇਸ ਪੰਜਾਬ ਦੀ ਜਿਹੜੀ ਮੁਲਾਜ਼ਮੀਨ, ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਉਹਦੇ ਹੀ ਕਲ ਪੁਰਜ਼ੇ ਨੇ, ਉਹਦੀ ਹੀ ਸਾਰੀ ਮਿਸ਼ਨਰੀ ਦਾ ਹਿੱਸਾ ਨੇ। ਇਹਨਾਂ ਪੰਜਾਬ ਦੇ ਮੁਲਾਜ਼ਮੀਨ ਨੂੰ ਬਹੁਤ ਜ਼ਿਆਦਾ ਮਹਿਰੂਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਲਈ ਮੈਂ ਵਜ਼ੀਰ ਆਲਾ ਸਾਹਿਬ ਨੂੰ ਵੀ ਔਰ ਵਜ਼ੀਰ ਆਜ਼ਮ ਸਾਹਿਬ ਨੂੰ ਵੀ ਰਿਕੁਐਸਟ ਕਰਾਂਗਾ ਕਿ ਨਜ਼ਰਸਾਨੀ ਫਰਮਾਨ। ਔਰ ਇਹ ਜਿਹੜਾ ਲੀਵ ਐਨਕੈਸ਼ਮੈਂਟ ਨੂੰ ਕਟੇਲ ਕਰ ਰਹੇ ਨੇ, ਲੀਵ ਐਨਕੈਸ਼ਮੈਂਟ ਦਾ ਜਿਹੜਾ ਉਹਨਾਂ ਨੇ ਬਿਲਕੁਲ ਹੀ ਮੁਲਾਜ਼ਮੀਨ ਦਾ ਹੱਕ ਮਾਰ ਰਹੇ ਨੇ। ਪੈਨਸ਼ਨ 'ਚ ਜਿਹੜਾ ਬੇਸਿਕ ਕਰੀ ਜਾਣ ਰਹੇ ਨੇ, ਉਹ ਬੇਸਿਕ ਰਨਿੰਗ। ਅੱਜ ਮੈਨੂੰ ਇਹ ਦੱਸੋ ਕਿ ਅਗਰ ਬੇਸਿਕ ਦੀ ਹੀ ਗੱਲ ਹੈ ਤੇ ਅੱਜ ਤੋਂ 10 ਸਾਲ ਪਹਿਲੇ ਵਾਲੀਆਂ ਮਰਾਤਾਂ ਉਹ ਆਇਆ ਕਿ ਲੈ ਰਹੇ ਨੇ ਸਾਡੇ ਮੁਅੱਜ਼ਜ਼ ਜਿਹੜੇ ਮੈਂਬਰਾਂ ਨੇ, ਸਾਡੇ ਚੇਅਰਮੈਨ ਸਾਹਿਬਾਨ ਨੇ, ਸਾਡੇ ਜਨਾਬ ਸਪੀਕਰ ਸਾਹਿਬਾਨ ਨੇ, ਸਾਡੇ ਜਨਾਬ ਦੀਗਰ ਬਿਗ ਸ਼ਾਟਸ ਜਿਹੜੇ ਨੇ ਉਹ ਲੈ ਰਹੇ ਨੇ 10-15 ਸਾਲ। ਤੇ ਮੁਲਾਜ਼ਮ ਕੀ ਗੱਲ ਹੈ ਡੇਲਾ ਵਾਰਸ ਕਰਤੇ ਨੇ। ਮੁਲਾਜ਼ਮੀਨ ਇਸ ਮੁਲਕ ਦੀ ਰੀੜ੍ਹ ਦੀ ਹੱਡੀ ਨੇ। ਅਗਰ ਮੁਲਾਜ਼ਮੀਨ ਨੂੰ ਕਮਜ਼ੋਰ ਕਰੋਗੇ ਤੇ ਇਸ ਮੁਲਕ ਦੀ ਰੀੜ੍ਹ ਦੀ ਹੱਡੀ ਨੂੰ ਕਮਜ਼ੋਰ ਹੋ। ਮੁਲਕ ਤੇ ਚੱਲਦਾ ਹੀ ਮੁਲਾਜ਼ਮੀਨ ਦੇ ਉੱਤੇ ਵੇ। ਆਵਾਮ ਔਰ ਮੁਲਾਜ਼ਮੀਨ, ਆਮ ਬੰਦਾ ਕੰਮ ਕਰਦਾ, ਆਮ ਬੰਦਾ ਟੈਕਸ ਦਿੰਦਾ। ਸਾਡੇ ਵੱਡੇ ਲੋਕ ਕਿੰਨਾ ਕੁ ਟੈਕਸ ਦਿੰਦੇ ਨੇ? ਸਾਨੂੰ ਬਾਰ-ਬਾਰ ਮੁਖਤਲਿਫ ਸਟੱਡੀਆਂ ਦੇ ਵਿੱਚ ਸਾਹਮਣੇ ਆਉਂਦਾ ਕਿ ਇਸ ਮੁਲਕ ਦੇ ਬਹੁਤ ਬੜੇ, ਮੈਂ ਨਾਮ ਨਹੀਂ ਲਵਾਂਗਾ, ਜਿਹੜੇ ਇਸ ਵੇਲੇ ਹੁਕਮਰਾਨ ਵੀ ਬਣੇ ਬੈਠੇ ਨੇ, ਉਹਨਾਂ ਦੀਆਂ ਖਰਬਾਂ ਦੀਆਂ ਇੰਡਸਟਰੀਆਂ, ਖਰਬਾਂ ਦੇ ਬਿਜ਼ਨਸ ਤੇ ਟੈਕਸ 5000 ਰੁਪਇਆ। 5000 ਸਾਡਾ ਮੇਰੇ ਖਿਆਲ 14.5-15 ਸਕੇਲ ਦਾ ਮੁਲਾਜ਼ਮ ਵੀ ਇਸ ਤੋਂ ਜ਼ਿਆਦਾ ਹੀ ਦਿੰਦਾ ਹੈ। ਤੇ ਜਦੋਂ ਇਹ ਆਪ ਪੁਰਾਣੇ ਪੈਕੇਜ ਤੇ ਨਹੀਂ ਚੱਲ ਰਿਹਾ ਤੇ ਮੁਲਾਜ਼ਮੀਨ ਦਾ ਕੀ ਕਸੂਰ ਹੈ? ਮੁਲਾਜ਼ਮੀਨ ਦੀ ਗਰਦਨ ਸਭ ਤੋਂ ਆਸਾਨ ਹੈ ਕੱਟਣੀ। ਔਰ ਇਹ ਜਿਹੜੀ ਇਹ ਕੋਈ ਖੁਦਾ ਦਾ ਖੌਫ ਕਰਨ, ਇਹ ਜ਼ੁਲਮ ਦੀ ਇੰਤਹਾ ਹੋ ਰਹੀ ਹੈ। ਔਰ ਅਗਰ ਇਹ ਜਿਹੜੀ ਗਵਰਨਮੈਂਟ ਨੂੰ ਚਲਾਉਣ ਵਾਲੀ ਬੈਕਬੋਨ ਹੈ ਇਹਦਾ ਵੀ ਖਿਆਲ ਨਾ ਕੀਤਾ ਤੇ ਐਸਾ ਹੀ ਹੈ ਨਾ ਕਿ ਕੋਈ ਸ਼ਖਸ ਜਿਸ ਤਰ੍ਹਾਂ ਇੱਕ ਟਹਿਣੇ ਤੇ ਖਲੋ ਕੇ ਉਹਨੂੰ ਵੱਢ ਰਿਹਾ ਔਰ ਉਹਨੇ ਖੁਦ ਵੀ ਡਿੱਗਣਾ, ਅਸੀਂ ਵੀ ਜਾਵਾਂਗੇ ਤੇ ਇਹਨਾਂ ਨੂੰ ਵੀ ਨੁਕਸਾਨ ਯਕੀਨਨ ਪਹੁੰਚੇਗਾ। ਖਾਸ ਤੌਰ ਤੇ ਜਿਹੜੇ ਸਾਡੇ ਉਹ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਸਾਰਾ ਇਨਹਿਸਾਰ ਆਪਣੀ ਲੀਵ ਐਨਕੈਸ਼ਮੈਂਟ ਤੇ ਗ੍ਰੈਜੂਏਟੀ ਔਰ ਜੋ ਉਹਨਾਂ ਨੂੰ ਰਿਟਾਇਰਮੈਂਟ ਤੇ ਮਿਲਣੀਆਂ ਸਨ, ਜਿਹੜਾ ਉਹਨਾਂ ਨੂੰ ਇੱਕ ਬਿਲਕੁਲ ਹੀ ਯਕੀਨ ਸੀ ਕਿ ਇਹ ਸਭ ਕੁਝ ਮਿਲੇਗਾ ਔਰ ਉਹ ਇਮਾਨਦਾਰੀ ਨਾਲ ਨੌਕਰੀ ਕਰਦੇ ਰਹੇ ਨੇ। ਆਇਆ ਕਿ ਉਹਨਾਂ ਦੇ ਥੱਲੇ ਇਹਨਾਂ ਨੇ ਫੱਟਾ ਨਹੀਂ ਖਿੱਚ ਲਿਆ, ਉਹਨਾਂ ਨੂੰ ਅਸਮਾਨ ਤੇ ਚੜਾ ਕੇ ਉਹਨਾਂ ਦੀ ਸੀਟ ਨਹੀਂ ਖਿੱਚ ਲਈ। ਮੈਂ ਇੰਤਬਾਹ ਕਰਾਂਗਾ ਗੌਰਮੈਂਟ ਨੂੰ ਕਿ ਗੌਰਮੈਂਟ ਹੋਸ਼ ਦੇ ਨਾਖੂਨ ਲਵੇ ਔਰ ख़ास तौर ਤੇ ਪੰਜਾਬ ਗੌਰਮੈਂਟ, ਜਿਨੇ ਪੈਨਸ਼ਨਰ
17.5% ਵਫਾਕ ਨੇ ਕੀਤਾ, ਬਾਕੀ ਸਾਰੇ ਸੂਬਿਆਂ ਨੇ ਕੀਤਾ। ਪੰਜਾਬ ਨੂੰ ਕੀ ਪ੍ਰੋਬਲਮ ਹੈ ਜੀ, ਇਹ ਕਿਉਂ ਨਹੀਂ ਕਰ ਰਿਹਾ? ਫਿਰ ਬਾਰ-ਬਾਰ ਆ ਰਹੇ ਨੇ ਜੀ, ਜਿਹੜੀ ਇਨੀਸ਼ੀਅਲ ਬੇਸਿਕ ਹੈਗੀ ਉਹਦੇ ਤੇ ਕੀਤਾ ਜਾਏਗਾ, ਬਾਕੀ ਸੂਬੇ ਰਨਿੰਗ ਤੇ ਕਰ ਰਹੇ ਨੇ ਤੇ ਇਹ ਇਨੀਸ਼ੀਅਲ ਬੇਸਿਕ ਤੇ ਕਿਉਂ ਕਰਨ? ਪੰਜਾਬ ਇਸ ਮੁਲਕ ਦਾ ਇੱਕ ਇਹ ਰੂਹ ਹੈਗੀ ਹੈ। ਪੰਜਾਬ ਦੀ ਆਬਾਦੀ 3 ਸੂਬਿਆਂ ਦੀ ਬਾਕੀਆਂ ਦੀ ਇਕੱਠੀ ਕਰੋ ਤੇ ਪੰਜਾਬ ਇਕੱਲੇ ਦੀ ਜ਼ਿਆਦਾ ਹੈ 62% ਹੈ ਪਾਕਿਸਤਾਨ ਦਾ। ਇਹ 62% ਨੂੰ ਨਾਰਾਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਲੇ ਸਾਡੇ ਪ੍ਰਾਹੁਣੇ ਨੇ ਪਰਵੇਜ਼ ਮੱਟੂ ਸਾਹਿਬ, ਜਿਹੜੇ ਕਿ ਸਾਡੀ ਸੈਨੇਟਰੀ ਵਰਕਰਸ ਦੀ CBI ਜਿਹੜੀ ਯੂਨੀਅਨ ਹੈ ਉਹਦੇ ਪ੍ਰੈਜ਼ੀਡੈਂਟ ਨੇ। ਆਓ ਤੁਹਾਨੂੰ ਸੁਣਵਾਈਏ ਉਹਨਾਂ ਦੇ ਕੀ ਤਹਫੁਜ਼ਾਤ ਨੇ ਤੇ ਕੀ ਮੁਤਾਲਬਾਤ ਨੇ। ਜੀ ਅਸਲਾਮ ਅਲੈਕਮ ਜੀ। ਵਾਲੇਕੁਮ ਅਸਲਾਮ ਡਾਕਟਰ ਸਾਹਿਬ, ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇਹ ਦਾਵਤ ਦਿੱਤੀ ਕਿ ਅਸੀਂ ਆਪਣੇ ਤਹਫੁਜ਼ਾਤ ਜਨਾਬ ਨੂੰ ਬਿਆਨ ਕਰ ਸਕੀਏ, ਜਨਾਬ ਸਾਡੇ ਇਹ ਤਹਫੁਜ਼ਾਤ ਅੱਗੇ ਗੌਰਮੈਂਟ ਨੂੰ ਪਹੁੰਚਾ ਸਕਣ। ਅਸੀਂ ਮੋਹਤਬਾਨਾ ਗੁਜ਼ਾਰਿਸ਼ ਕਰ ਰਹੇ ਹਾਂ ਕਿ ਅਸੀਂ ਉਹ ਮਾੜਾ ਤਬਕਾ ਵਾਂ, ਅਸੀਂ ਉਹ ਲੋਕ ਹਾਂ ਕਿ ਜਿਹੜੇ ਬਹੁਤ ਅਜ਼ੀਮ ਕੰਮ ਕਰਨ ਵਾਲੇ ਲੋਕ ਹਾਂ ਕਿ ਜਿਹੜੀ ਕੋਈ ਘਰ ਦੀ ਸਫਾਈ ਨਹੀਂ ਕਰਦਾ, ਅਸੀਂ ਲੋਕਾਂ ਦੀ ਵੀ ਸਫਾਈ ਕਰਨੇ ਆ। ਵਾਹ ਵਾਹ। ਔਰ ਗੁਜਰਾਂਵਾਲੇ ਦੀ 55 ਲੱਖ ਦੀ ਆਬਾਦੀ ਨੂੰ 1300 ਬੰਦਾ ਸਾਫ਼ ਕਰ ਰਿਹਾ, 55 ਲੱਖ ਬੰਦਾ ਗੰਦ ਪਾ ਰਿਹਾ। ਹਾਂ, ਇਸ ਤਰ੍ਹਾਂ ਹੀ ਹੈ ਤੇ ਹਕੀਕਤ। ਖੁਦਾਰਾ ਅਸੀਂ ਸਾਰੇ ਇਸ ਗੱਲ ਤੇ ਈਮਾਨ ਰੱਖਨੇ ਆ ਕਿ ਸਫਾਈ ਨਿਸਫ ਈਮਾਨ ਹੈ, ਲੇਕਿਨ ਸਾਡੇ ਇਸ ਨਿਸਫ ਈਮਾਨ ਨੂੰ ਜਦੋਂ ਅਸੀਂ ਸਵੇਰ ਲੈ ਕੇ ਟੁਰਨੇ ਆ ਨਾ, ਇਹਨੂੰ ਰਾਇਗਾ ਨਾ ਕਰੋ ਕਿ ਅਸੀਂ ਵੀ ਬੇਈਮਾਨ ਹੋ ਜਾਈਏ, ਕੰਮ ਚੋਰ ਹੋ ਜਾਈਏ, ਇੱਥੇ ਅਮਲਾ ਘੱਟ, ਇੱਥੇ ਅਮਲਾ ਵਧਾਓ। ਆ ਜਿਹੜੇ ਅੱਗੋਂ ਸਾਡੇ ਤੇ ਨਵਾਂ ਇੱਕ ਤਲਵਾਰ ਲਟਕਾਤੀ ਜੇ ਲੀਵ ਇਨ ਕੈਸ਼ਮੈਂਟ ਦੀ, ਗ੍ਰੈਜੂਏਟੀ ਦੀ, ਅਸੀਂ ਤਾਂ ਸੋਚਦੇ ਹਾਂ ਕਿ ਰਿਟਾਇਰ ਹੋਵਾਂਗੇ ਤੇ ਆਪਣੀ 2 ਬੱਚੀਆਂ ਦੀ ਸ਼ਾਦੀ ਕਰਾਂਗੇ, ਰਿਟਾਇਰਮੈਂਟ ਦੇ ਪੈਸੇ ਲਵਾਂਗੇ, ਲੀਵ ਇਨ ਕੈਸ਼ਮੈਂਟ ਦੇ ਪੈਸੇ ਲਵਾਂਗੇ। ਲੇਕਿਨ ਮੈਨੂੰ ਇਹ ਨਜ਼ਰ ਆ ਰਿਹਾ ਕਿ ਸਾਨੂੰ ਇਹ ਕੱਖ ਨਹੀਂ ਮਿਲਣਾ, ਬਲਕਿ ਅਸੀਂ ਖੁਦਕਸ਼ੀ ਕਰਾਂਗੇ, ਉਹਨਾਂ ਪੈਸਿਆਂ ਦਾ ਰਸਾ ਲਿਆਵਾਂਗੇ ਤੇ ਲਟਕਾਵਾਂਗੇ ਤੇ ਆਪਣੇ ਗਲੇ 'ਚ ਪਾਵਾਂਗੇ ਤੇ ਖੁਦਕਸ਼ੀ ਕਰਾਂਗੇ। ਖੁਦਾਰਾ ਸਾਡੇ ਨਾਲ ਇਹ ਜ਼ੁਲਮ ਨਾ ਕਰੋ। ਅਗਰ ਤੁਸੀਂ ਇਹ ਜ਼ੁਲਮ ਬੰਦ ਨਾ ਕੀਤਾ ਤੇ ਅਸੀਂ ਪੁਰ ਅਮਨ ਇhtਜਾਜ ਕਰਾਂਗੇ ਔਰ ਪੂਰੇ ਪੰਜਾਬ 'ਚ ਕਰਾਂਗੇ ਔਰ ਉਸ ਤੋਂ ਬਾਅਦ ਪੂਰੇ ਪਾਕਿਸਤਾਨ ਦੀਆਂ ਯੂਨੀਅਨਾਂ ਨੂੰ ਕਾਲ ਕਰਾਂਗੇ। ਮੇਰੇ ਮੁਤਬਰ ਸਾਥੀ ਜਿਹੜੇ ਨੇ ਅੱਗੇ ਯੂਨੀਅਨਾਂ ਦੇ, ਐਜੂਕੇਸ਼ਨ ਦੇ, ਕਮਿਸ਼ਨਰ ਆਫਿਸ ਦੇ, ਆਲ ਵਰਕਰ ਯੂਨੀਅਨ ਦੇ, ਇਹਨਾਂ ਨੇ ਜੋ ਬਿਆਨ ਕੀਤਾ ਹੈ, ਮੇਰਾ ਵੀ ਉਹੀ ਬਿਆਨ ਹੈ, ਮੇਰਾ ਵੀ ਉਹੀ ਰੱਦ ਅਮਲ ਹੈ। ਜਿਸ ਦਿਨ ਆਵਾਜ਼ ਦੇਣਗੇ ਉਸੇ ਦਿਨ ਹਮਾ ਵਕਤ ਅਸੀਂ ਇਕੱਠੇ ਹੋ ਜਾਾਂਗੇ ਤੇ ਅਸੀਂ ਫਿਰ ਕੰਮ ਛੋੜ ਹੜਤਾਲ ਕਰਾਂਗੇ ਜਿੰਨੀ ਦੇਰ ਸਾਡਾ ਹੱਕ ਸਾਨੂੰ ਵਾਪਸ ਨਹੀਂ ਮਿਲੇਗਾ। ਸਾਡੇ ਅਗਲੇ ਪ੍ਰਾਹੁਣੇ ਨੇ ਮੀਆਂ ਖਾਲਿਦ ਮਹਿਮੂਦ ਅੰਸਾਰੀ ਸਾਹਿਬ, ਪੰਜਾਬ SST ਟੀਚਰਸ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਨੇ ਤੇ ਨੁਮਾਇੰਦਾ ਵੀ ਨੇ। ਆਓ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਸੁਣੀਏ। ਜੀ ਮੀਆਂ ਸਾਹਿਬ। ਵਫਾਕੀ ਹੁਕੂਮਤ ਨੇ 9 ਜੂਨ ਨੂੰ ਜਿਹੜਾ ਬਜਟ ਪੇਸ਼ ਕੀਤਾ ਹੈ, ਉਹਦੇ 'ਚੋਂ ਪੰਜਾਬ ਦੇ ਮੁਲਾਜ਼ਮੀ ਜਿਹੜੇ ਨੇ ਉਹ ਬੜੇ ਖੁਸ਼ ਸਨ। ਇਹ ਬੜਾ ਅੱਛਾ ਬਜਟ ਪੇਸ਼ ਕੀਤਾ ਗਿਆ ਹੈ ਜੀ ਠੀਕ ਹੈ। ਲੇਕਿਨ ਜੋ ਹੀ ਪੰਜਾਬ ਦਾ ਗੌਰਮੈਂਟ ਬਜਟ ਪੇਸ਼ ਕੀਤਾ ਹੈ, ਉਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਮੁਲਾਜ਼ਮੀ ਜਿਹੜੇ ਨੇ ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰ ਕੇ ਰੱਖ ਦਿੱਤਾ। ਸਭ ਤੋਂ ਪਹਿਲੇ ਤਾਂ ਉਹਨਾਂ ਨੇ ਲੀਵ ਇਨ ਕੈਸ਼ਮੈਂਟ ਵਾਲਾ ਜਿਹੜਾ ਨੋਟੀਫਿਕੇਸ਼ਨ ਜਿਹੜਾ ਉਹ ਜਾਰੀ ਕੀਤਾ, ਜਿਹਦੇ 'ਚ ਉਹਨਾਂ ਨੇ ਜਿਹੜੀ ਰਨਿੰਗ ਬੇਸਿਕ ਪੇ ਵੇ ਉਹਨੂੰ ਇਨੀਸ਼ੀਅਲ ਬੇਸਿਕ ਪੇ 'ਤੇ ਲੈਣ ਜੀ ਜੀ ਕਿ ਤੁਹਾਨੂੰ ਜਿਹੜੀ ਲੀਵ ਇਨ ਕੈਸ਼ਮੈਂਟ ਹੈ ਇਨੀਸ਼ੀਅਲ ਬੇਸਿਕ ਪੇ 'ਤੇ ਮਿਲੇਗੀ। ਵਫਾਕੀ ਹੁਕੂਮਤ ਨੇ ਗ੍ਰੇਡ 1 ਤੋਂ ਲੈ ਕੇ 16 ਮੁਲਾਜ਼ਮੀ ਜਿਹੜੇ ਨੇ 16 ਤੱਕ ਦੇ ਮੁਲਾਜ਼ਮੀ ਨੂੰ 35% ਤਨਖਾਹ ਦੇਣ ਦਾ ਐਲਾਨ ਕੀਤਾ ਸੀ, ਜਦਕਿ ਪੰਜਾਬ ਗੌਰਮੈਂਟ ਜਿਹੜੀ ਹੈ ਉਹਨੇ तमाम ਮੁਲਾਜ਼ਮੀ ਜਿਹੜੇ ਨੇ ਉਹਨਾਂ ਨੂੰ ਸਿਰਫ 3% ਦੇਣ ਦਾ ਐਲਾਨ ਕੀਤਾ, 5% ਜਿਹੜਾ ਨੇ ਕੱਟ ਲਗਾ ਦਿੱਤਾ ਜੀ ਜੀ। ਇਸੇ ਤਰ੍ਹਾਂ ਜਿਹੜੇ ਪੈਨਸ਼ਨਰ ਨੇ, ਪੈਨਸ਼ਨ ਦੀ ਮਦ ਦੇ ਵਿੱਚ ਮਰਕਜ਼ੀ ਗੌਰਮੈਂਟ ਨੇ 17.5% ਇਜ਼ਾਫਾ ਕੀਤਾ, ਜਦਕਿ ਪੰਜਾਬ ਗੌਰਮੈਂਟ ਜਿਹੜੇ ਨੇ ਉਹਨੇ ਕੱਟ ਲਗਾ ਕੇ ਸਿਰਫ 5% ਇਜ਼ਾਫਾ ਕੀਤਾ ਹੈ, ਜੋ ਕਿ ਮੁਲਾਜ਼ਮੀ ਨਾਲ ਬਿਲਕੁਲ ਇੱਕ ਮਜ਼ਾਕ ਹੈ। ਅੱਜ ਤੋਂ ਇੱਕ ਬੱਚਾ ਜਿਹੜਾ ਹੈ ਉਹ ਵੀ 5 ਰੁਪਏ ਲੈ ਲੈਂਦਾ ਹੈ। ਲੋ ਜੀ, ਇਹ ਸਨ ਮੀਆਂ ਖਾਲਿਦ ਮਹਿਮੂਦ ਅੰਸਾਰੀ ਸਾਹਿਬ। ਅਗਲੇ ਸਾਡੇ ਪ੍ਰਾਹੁਣੇ ਨੇ ਮੁਹੰਮਦ ਸਈਦ ਹਾਤਮ, ਚੇਅਰਮੈਨ ਪਾਕਿਸਤਾਨ ਹੈਲਥ ਸਪੋਰਟਸ ਸਟਾਫ ਐਸੋਸੀਏਸ਼ਨ। ਆਓ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈਏ, ਉਹਨਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਸੁਣਵਾਈਏ। ਜੀ ਹਾਤਮ ਸਾਹਿਬ ਫਰਮਾਓ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਜਨਾਬ ਦਾ ਕਿ ਤੁਹਾਡੇ ਮੇਲਾ TV ਦਾ ਔਰ ਤੁਹਾਡੀ ਸਾਰੀ ਟੀਮ ਦਾ ਅਸੀਂ ਤੁਹਾਨੂੰ ਖਰਾਜ ਤਹਿਸੀਨ ਪੇਸ਼ ਕਰਨੇ ਆ ਕਿ ਤੁਸੀਂ ਇਹ ਮਜ਼ਲੂਮ ਤਬਕੇ ਨਾਲ ਇੱਕ ਸਿਟਿੰਗ ਦਾ ਇੱਕ ਅਰੇਂਜ ਕੀਤਾ ਵੈਲਕਮ, ਤਾਂ ਕਿ ਸਾਡੀਆਂ ਗੱਲਾਂ ਜਿਹੜੀਆਂ ਨੇ ਉਹ ਆਲਾ ਹੁਕਾਮ ਤੱਕ ਤੁਹਾਡੇ TV ਦੇ ਜ਼ਰੀਏ ਪਹੁੰਚਾਈਆਂ ਜਾਣ। ਅਸੀਂ ਤੁਹਾਡਾ ਬਹੁਤ ਮਸ਼ਕੂਰ ਹਾਂ। ਥੈਂਕ ਯੂ ਸਰ। ਦੂਸਰੀ ਗੱਲ ਮੈਂ ਇਹ ਕਰਾਂਗਾ ਕਿ
गुजरांवाले की खुशनसीबी है कि गुजरांवाले तमाम सरकारी व नीम सरकारी इदारे की तंजीमां जड़ियां ने और बल्कि सनती ट्रेड यूनियन जड़ियां ने वो सारियां जड़ियां ने वो मुतफिका तौर पर इकट्ठियां ने जी और उसकी क्यादत जनाब मलक नसीर नुमाइया साहब फरमा रहे हैं। वाह। और असी इंशाअल्लाह ताला इन्हां दी क्यादत दे विच ਜਿਹੜੇ ਸਾਡੇ ਸਾਥੀਆਂ ਨੇ ਮੁਤਾਲਬਾਤ ਪੇਸ਼ ਕੀਤੇ ਨੇ ਜਾਂ ਜੋ ਮੁਸ਼ਕਲਾਤ ਨੇ ਅਸੀਂ ਇਹਨਾਂ ਦੀ ਕਿਆਦਤ 'ਚ ਭਰਪੂਰ ਇhtਜਾਜ ਕਰਾਂਗੇ ਔਰ ਉਹਨਾਂ ਚਿਰ ਇhtਜਾਜ ਕਰਾਂਗੇ ਜਿੰਨਾ ਚਿਰ ਸਾਡਾ ਮੁਤਾਲਬਾ ਹੱਲ ਨਹੀਂ ਹੋ ਜਾਂਦਾ। ਔਰ ਅਸੀਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਸਾਡਾ ਇhtਜਾਜ ਪੁਰਅਮਨ ਰਹੇ ਔਰ ਪੂਰੇ ਪਾਕਿਸਤਾਨ ਦੇ ਸਾਡੇ 12 ਲੱਖ ਸਰਕਾਰੀ ਮੁਲਾਜ਼ਮੀਨ ਨੇ। ਜਿਸ ਤਰ੍ਹਾਂ ਤੁਸੀਂ ਇੱਕ ਗੱਲ ਕੀਤੀ ਕਿ ਸ਼ਹਬਾਜ਼ ਸ਼ਰੀਫ ਹਕੂਮਤ ਦੇ ਖਿਲਾਫ ਜਾਂ ਨੂਨ ਲੀਗ ਦੇ ਖਿਲਾਫ ਸਾਜ਼ਿਸ਼ ਹੋ ਰਹੀ ਹੈ, ਸਾਨੂੰ ਇਹ ਲੱਗ ਰਿਹਾ ਹੈ कि वेखो ना साढ़े 12 लाख मुलाजमीन ने पंजाब दे और उन्होंने पिछे खानदान ने 1 करोड़ 20 लाख बंदा उन्होंने पिछे। अगर इन्होंने साड़ी गल ना मनी तो असी इन्हों के खिलाफ वोट पावांगे। यानी नून लीग नूं 1 करोड़ 20 लाख वोट जो खिलाफ जाएगा अगर साडा मुतालबा तस्लीम ना किया गया। तीसरी गल ये कि असी इंशाअल्लाह ताला जल्द ही मलिक साहब जो ना तहरीक का ऐलान किया उन्होंने और असी तमाम महकमे नाल लैके चलांगे। तकरीबन 22 पंजाब के 22-23 सरकारी महकमे ने पंजाब गौरमेंट के तहत जोड़े काम कर रहे हैं। उन्होंने सारिया तंजीमां का असी मुश्तरका एक इजलास बुला के असी इंशाअल्लाह भरपूर तरीके एहतजाज करांगे और कोशिश करांगे साडा एहतजाज पुरअमन रहे और इन्हां दे गिराओ करांगे वज़ीर आला हाउस का। और जो उन्ना चिकर असी नहीं उठना जिन्ना चिकर साडा मुतालबा हल ना होएगा। आखिर में मैं इस बात से अपनी बात को ख़त्म करांगा। खुशियों का एक नगर आबाद होना चाहिए, खुशियों का एक नगर आबाद होना चाहिए, इस निज़ाम ज़र को बर्बाद होना चाहिए। जुल्म बच्चे जन रहा है कूचा हो बाज़ार में, अदल को भी अब साहिब औलाद होना चाहिए। ਸਾਹਿਬੋ ਮੁਹੰਮਦ ਸਈਦ ਹਾਤਮ ਸਾਹਿਬ ਤੋਂ ਬਾਅਦ ਸਾਡੀ ਅੱਜ ਦੀ ਇਹ ਜਿਹੜੀ ਨਸ਼ਿਸਤ ਹੈ ਇਹਦੇ ਆਖਰੀ ਸਾਡੇ ਪ੍ਰਾਹੁਣੇ ਸ਼ਹਿਬਾਜ਼ ਪਰਵੇਜ਼ ਸਾਹਿਬ ਜਿਹੜੇ ਕਿ CBA ਯੂਨੀਅਨ ਵਾਸਾ ਦੇ ਵਾਈਸ ਚੇਅਰਮੈਨ ਨੇ, ਉਹ ਆਪਣੀ ਗੱਲਬਾਤ ਦਾ ਇਜ਼ਹਾਰ ਕਰਨਗੇ। ਆਓ ਤੁਹਾਨੂੰ ਉਹਨਾਂ ਦੀਆਂ ਵੀ ਗੱਲਾਂ ਬਾਤਾਂ ਸੁਣਵਾਈਏ। ਜੀ ਸਰ। ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਮੌਕਾ ਦਿੱਤਾ ਹੈ ਆਪਣੇ ਕੋਲ ਆਪਣੇ ਪ੍ਰੋਗਰਾਮ ਵਿੱਚ। ਜੀ ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਮਲਿਕ ਸਾਹਿਬ ਨੇ ਕਿਹਾ ਸਾਡੇ ਕਾਇਦ ਨੇ ਉਹਨਾਂ ਸਾਰੇ ਤਹਫਜ਼ਾਤ ਜਿਹੜੇ ਨੇ ਮੁਲਾਜ਼ਮੀਨ ਦੇ ਉਹ ਦੱਸੇ ਨੇ ਜੀ, ਸਾਰੇ ਤਹਫਜ਼ਾਤ ਉਹੀ ਨੇ ਔਰ ਅਸੀਂ ਇਨਸ਼ਾਅੱਲਾ ਵਾਸਾ ਮੁਲਾਜ਼ਮੀਨ ਸਾਰੇ ਅਸੀਂ ਇਹਨਾਂ ਦੀ ਕਿਆਦਤ 'ਚ ਜਦੋਂ ਬੁਲਾਉਣਗੇ ਜਿਸ ਜਗ੍ਹਾ 'ਤੇ ਵੀ ਅਸੀਂ ਭਰਪੂਰ ਇhtਜਾਜ ਕਰਾਂਗੇ ਤਾਂ ਕਿ ਦੂਸਰੇ ਸੂਬਿਆਂ ਦੇ ਵਿੱਚ ਦੀ ਤਨਖਾਹ ਜਿਹੜੀ 35% ਹੈ, ਪੈਨਸ਼ਨ 17.5% ਹੈ, ਇੱਕ ਪੰਜਾਬ ਨਾਲ ਜ਼ਿਆਦਤੀ ਕੀਤੀ ਗਈ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਗੌਰਮੈਂਟ ਜਿਹੜੀ ਹੈ ਪੰਜਾਬ ਨਾਲ ਵੀ ਸਤੀਲੀ ਮਾਝਾ ਸਲੂਕ ਨਾ ਕਰੇ ਕਿ ਜਿਸ ਤਰ੍ਹਾਂ ਦੂਸਰੇ ਸੂਬਿਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਨੇ ਪੰਜਾਬ ਨਾਲ ਇਹ ਸਹੂਲਤਾਂ ਦਿੱਤੀਆਂ ਜਾਣ। ਵਰਨਾ ਅਸੀਂ ਆਪਣਾ ਭਰਪੂਰ ਇhtਜਾਜ ਜਿਹੜਾ ਮਲਿਕ ਸਾਹਿਬ ਦੀ ਕਿਆਦਤ 'ਚ ਕਰਾਂਗੇ ਔਰ ਇਨਸ਼ਾਅੱਲਾ ਅਸੀਂ ਉਸ ਤੱਕ ਇhtਜਾਜ ਕਰਾਂਗੇ ਜਦੋਂ ਤੱਕ ਅਸੀਂ ਸਾਡੇ ਮੁਤਾਲਬੇ ਹੱਲ ਨਹੀਂ ਹੋ ਜਾਂਦੇ। ਲਓ ਜੀ ਪਿਆਰਿਓ, ਤੁਸਾਂ ਸਾਡੀ ਅੱਜ ਦੀ ਇਹ ਜਿਹੜੀ ਨਸ਼ਿਸਤ ਹੈ ਇਹਦੇ तमाम ਪਾਰਟਿਸਪੈਂਟਸ ਜਿਹੜੇ ਕਿ ਗੁਜਰਾਂਵਾਲਾ ਦੇ ਮੁxtਲਿਫ ਸਰਕਾਰੀ ਮਹਿਕਮਾ ਜਾਤ ਦੀਆਂ ਸਟਾਫ ਯੂਨੀਅਨਸ ਨੂੰ ਉਹਨਾਂ ਦੇ ਨੁਮਾਇੰਦੇ ਸਨ, ਉਹਨਾਂ ਦੀ ਤਰਜਮਾਨੀ ਕਰ ਰਹੇ ਸਨ, ਉਹਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਸਨ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਸਾਹਿਬੋ, ਇਹਨਾਂ ਸਾਰੇ ਦੋਸਤਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਮੈਨੂੰ ਬਾਬਾ ਜੀ ਅਬੀਰ ਅਬੂ ਜ਼ਰੀ ਦੇ ਉਹ ਸ਼ੇਰ ਯਾਦ ਆ ਰਹੇ ਨੇ ਕਿ ਬਾਹਰ ਦੀਆਂ ਜੇ ਏਡਾਂ ਨੇ ਤੇ ਵੱਡਿਆਂ ਲਈ, ਤੇ ਮੁਲਕ ਦੀਆਂ ਜੇ ਭੇਡਾਂ ਨੇ ਤੇ ਵੱਡਿਆਂ ਲਈ, ਤੇ ਲੇਬਰ ਦੀਆਂ ਪਰੇਡਾਂ ਨੇ ਤੇ ਵੱਡਿਆਂ ਲਈ, ਤੇ ਪੁੱਠੀਆਂ ਸਿੱਧੀਆਂ ਖੇਡਾਂ ਨੇ ਤੇ ਵੱਡਿਆਂ ਲਈ, ਤੇ ਵੱਡਿਆਂ ਲਈ ਨੇ ਰੂਹ ਰਿਆਇਤਾਂ। ਕੀ ਕਰੀਏ ਤੇ ਛੱਡੋ ਜੀ ਇਹ ਗੱਲਾਂ ਬਾਤਾਂ, ਕੀ ਕਰੀਏ। ਗਰੀਬ ਵਿਚਾਰਾ ਤੇ ਮਾਯੂਸ ਪਹਿਲੇ ਵੀ ਸੀ ਤੇ ਹੁਣ ਹੋਰ ਹੋ ਗਿਆ ਹੈ। ਹਾਲਾਂਕਿ ਸਾਡੇ ਮੁਲਕ ਦੇ ਆਮ ਸ਼ਹਿਰੀ ਨੂੰ ਇਹ ਯਕੀਨ ਸੀ ਕਿ ਜਦੋਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਦੀ, ਮੀਆਂ ਸ਼ਹਬਾਜ਼ ਸ਼ਰੀਫ ਦੀ, ਨੂਨ ਲੀਗ ਦੀ ਤੇ ਉਹਨਾਂ ਦੇ ਇਤਿਹਾਦੀਆਂ ਦੀ ਹਕੂਮਤ ਆਵੇਗੀ ਤੇ ਮੁਲਕ ਦੇ ਮੁਆਸ਼ੀ ਹਾਲਾਤ ਬਦਲਣਗੇ। ਆਵਾਮ ਦੀ ਇਹ ਸੋਚ ਸੀ, ਭਈ ਸੋਚਿਆ ਸੀ ਕਿ ਤੂੰ ਆਇਓ ਤੇ ਮਿਲ ਜਾਵਣਗੇ ਸੁੱਖ, ਪਰ ਸੂਦਖੋਰਾਂ ਦੇ ਕਰਜ਼ੇ ਵਾਂਗੂ ਹੋਰ ਵੀ ਵੱਧ ਗਏ ਦੁੱਖ। ਪਿਆਰਿਓ,
ਸਾਡੇ ਇਹ ਜਿਹੜੇ ਅੱਜ ਦੀ ਨਸ਼ਿਸਤ ਦੇ ਪਾਰਟਿਸਪੈਂਟਸ ਨੇ, ਇਹਨਾਂ ਜਿਹੜਾ ਇਹ ਆਖਿਆ ਵੀ ਭੁੱਖਿਆਂ ਤੇ ਉਂਝ ਵੀ ਮਰ ਜਾਣਾ ਫਾਕਾ ਕਸ਼ੀ ਕਰ ਕਰਕੇ ਗਰੀਬਾਂ ਤੇ ਛੋਟੇ ਤਬਕੇ ਦੇ ਮੁਲਾਜ਼ਮੀਨ ਨੇ, ਤੇ ਕਿਉਂ ਨਾ ਪੁਰਅਮਨ ਇhtਜਾਜ ਕਰਕੇ ਮਰੀਏ। ਸਾਡੀ ਬੇਨਤੀ ਹੈ ਆਪਣੇ ਹੁਕਮਰਾਨਾਂ ਦੇ ਹਜ਼ੂਰ, ਬਿਲਖਸੂਸ ਵਜ਼ੀਰ ਆਜ਼ਮ ਪਾਕਿਸਤਾਨ ਤੇ ਨਿਗਰਾਨ ਵਜ਼ੀਰ ਆਲਾ ਪੰਜਾਬ ਹੋਰਾਂ ਦੀ ਸੇਵਾ ਦੇ ਵਿੱਚ, ਕਿ ਇਹਨਾਂ ਮਾੜਿਆਂ ਦੁਬੜਿਆਂ ਨਮਾਣਿਆਂ ਦੀਆਂ ਵੀ ਗੱਲਾਂ ਸੁਣੋ, ਇਹਨਾਂ ਦੇ ਤਹਫੁਜ਼ਾਤ ਦੂਰ ਕਰੋ, ਇਹਨਾਂ ਦੇ ਘਰਾਂ ਦੇ ਵਿੱਚ ਖੁਸ਼ਹਾਲੀ ਆਵੇਗੀ ਤੇ ਅਲਟੀਮੇਟਲੀ ਨਾ ਸਿਰਫ ਪੂਰੇ ਪਾਕਿਸਤਾਨ 'ਚ ਖੁਸ਼ਹਾਲੀ ਆਵੇਗੀ, ਬਲਕਿ ਅੱਲਾਹ ਪਾਕ ਸੱਚਾ ਸਾਹਿਬ ਵੀ ਸਾਡੇ ਹੁਕਮਰਾਨਾਂ ਤੇ, ਸਾਡੇ ਪਾਲਿਸੀ ਮੇਕਰਸ ਦੇ ਉੱਤੇ, ਸਾਡੇ ਮਨਸੂਬਾ ਸਾਜ਼ਾਂ ਦੇ ਉੱਤੇ ਰਾਜ਼ੀ ਹੋ ਜਾਵੇਗਾ। ਮਾੜੇ ਦੀ ਦੁਆ ਲੈਣੀ ਚਾਹੀਦੀ ਹੈ। ਸਾਹਿਬੋ ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट